ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਅਤੇ ਐਰੋ ਟਰੱਕ ਐਂਡ ਟ੍ਰੇਲਰ ਸੇਲਜ਼ ਵਾਲੇ ਫੰਟੈਨਾ ਤੋਂ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਪੁਰਾਣੇ ਟਰੱਕ ਅਤੇ ਟ੍ਰੇਲਰ ਜਿਹੜੇ ਉਹ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਇਹਨਾਂ ਨੂੰ, ਪਾਸ਼ਾ ਹੁਣਾਂ ਨੂੰ 909-786-8008 ਦੇ ਉੱਤੇ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡੇਰੇ ਵਿੱਚ ਚੱਲਦੀ ਨਜਾਇਜ਼ ਪਟਾਕਾ ਫੈਕਟਰੀ ਕੀਤੀ ਗਈ ਸੀਲ। ਦੇਖੋ, ਅੱਜ ਦੂਜੇ ਦਿਨ ਦੀ ਤਲਾਸ਼ੀ ਹੈ ਜਿਹੜੀ ਉਹ ਖਤਮ ਹੋ ਗਈ ਹੈ, ਸ਼ਾਮ ਪੈ ਗਈ ਇੱਧਰ ਇੰਡੀਆ 'ਚ। ਅੱਜ ਜਿਹੜੀ ਤਲਾਸ਼ੀ ਹੋਈ ਆ ਉਹਦੇ ਚੋਂ ਸਭ ਤੋਂ ਵੱਡੀ ਚੀਜ਼ ਇਹੋ ਹੀ ਨਿਕਲੀ ਆ ਕਿ ਡੇਰੇ ਦੇ ਅੰਦਰ ਇੱਕ ਪਟਾਕਾ ਫੈਕਟਰੀ ਚੱਲਦੀ ਸੀ ਤੇ ਉਸ ਪਟਾਕਾ ਫੈਕਟਰੀ ਦਾ ਕੋਈ ਵੀ ਲਾਇਸੈਂਸ, ਕੋਈ ਵੀ ਇਹਨਾਂ ਦੇ ਕੋਲ ਦਸਤਾਵੇਜ਼ ਨਹੀਂ ਸੀ। ਉਹਨੂੰ ਸੀਲ ਕਰ ਦਿੱਤਾ ਗਿਆ। ਪਰ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਇਹ ਫੈਕਟਰੀ ਜਿਹੜੀ ਆ ਉਹ ਪਟਾਕੇ ਬਣਾਉਣ ਦਾ ਹੀ ਕੰਮ ਕਰਦੀ ਸੀ ਜਾਂ ਪਟਾਕੇ ਪਾਉਣ ਦਾ ਵੀ ਕੰਮ ਕਰਦੀ ਸੀ। ਕਿਤੇ ਪਟਾਕੇ ਪਾਉਣ ਵਾਲਾ ਕੰਮ ਤੇ ਨਹੀਂ ਸੀ ਕੀਤਾ ਜਾਂਦਾ, ਕਿਉਂਕਿ ਇਹਦੇ ਚੋਂ ਐਕਸਪਲੋਸਿਵ ਵੀ ਕਾਫੀ ਫੜਿਆ ਗਿਆ। ਹਾਲਾਂਕਿ ਕੁਛ ਲੋਕ ਇਹ ਕਹਿੰਦੇ ਆ ਕਿ ਸਧਾਰਨ ਐਕਸਪਲੋਸਿਵ ਹੈ, ਜਿੱਦਾਂ ਦਾ ਆਮ ਪਟਾਕਿਆਂ 'ਚ ਪੈਂਦਾ ਉੱਦਾਂ ਦਾ ਮਸਾਲਾ ਹੈ। ਕੁਛ ਲੋਕ ਕਹਿੰਦੇ ਆ ਕਿ ਇਸ ਮਸਾਲੇ ਨੂੰ ਵੱਡੇ ਧਮਾਕੇ ਲਈ ਵਰਤਿਆ ਜਾ ਸਕਦਾ। ਖੈਰ, ਉਹ ਜਾਂਚ ਪੜਤਾਲ ਦਾ ਵਿਸ਼ਾ ਫੋਰੈਂਸਿਕ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਫ਼ ਹੋਣਾ ਕਿ ਇਹ ਕਿਸ ਤਰ੍ਹਾਂ ਦਾ ਪਦਾਰਥ ਸੀਗਾ। ਦੂਜੀ ਚੀਜ਼ ਜਿਹੜੀ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਰਹੀ ਹੈ, ਸਭ ਤੋਂ ਪ੍ਰਮੁੱਖ ਰਹੀ ਹੈ, ਉਹ ਇਹ ਰਹੀ ਆ ਕਿ 14 ਲਾਸ਼ਾਂ ਦਾ ਰੌਲਾ ਪੈਂਦਾ ਹੈ। ਇਹਨਾਂ ਨੇ ਇੱਕ ਬਹੁਤ ਲੰਮਾ ਸਮਾਂ ਪਹਿਲਾਂ ਲਾਸ਼ ਭੇਜੀ ਸੀਗੀ ਲਖਨਊ ਦੇ ਮੈਡੀਕਲ ਕਾਲਜ ਦੇ ਵਿੱਚ। ਉਹਦੇ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ, ਕੇਂਦਰੀ ਸਿਹਤ ਮਹਿਕਮੇ ਵੱਲੋਂ ਉਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ। ਉਹਦੇ ਚੋਂ ਹੁਣ ਗੱਲ ਇਹ ਨਿਕਲ ਕੇ ਆਉਂਦੀ ਪਈ ਸਾਹਮਣੇ ਕਿ ਜਨਵਰੀ ਤੋਂ ਲੈ ਕੇ ਅਗਸਤ ਤੱਕ ਇਸ ਡੇਰੇ ਵੱਲੋਂ ਉੱਥੇ 14 ਲਾਸ਼ਾਂ ਭੇਜੀਆਂ ਗਈਆਂ। 14 ਲਾਸ਼ਾਂ ਭੇਜੀਆਂ ਗਈਆਂ ਨੇ ਤੇ 14 ਹੀ ਲਾਸ਼ਾਂ ਦਾ ਕੋਈ ਦਸਤਾਵੇਜ਼ ਨਹੀਂ ਹੈ, ਕੋਈ ਡੈਥ ਸਰਟੀਫਿਕੇਟ ਨਹੀਂ ਹੈ, ਕੋਈ ਪੁਲਿਸ ਰਿਪੋਰਟ ਨਹੀਂ ਹੈ, ਕੋਈ ਟਰਾਂਸਪੋਰਟ ਕਰਨ ਲਈ ਆਵਾਜਾਈ ਵਾਸਤੇ ਜੋ ਕੋਈ ਡਾਕੂਮੈਂਟ ਚਾਹੀਦਾ ਕੋਈ ਉਹ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਕੋਈ ਰਿਕਾਰਡ ਨਹੀਂ ਲੱਭਦਾ ਪਿਆ। ਹੁਣ ਇਹਦੇ ਬਾਰੇ ਬਹੁਤ ਤਰ੍ਹਾਂ ਦੇ ਸ਼ੰਕੇ, ਬਹੁਤ ਤਰ੍ਹਾਂ ਦੇ ਸੰਸ਼ੇ ਜਿਹੜੇ ਪ੍ਰਗਟਾਏ ਜਾ ਰਹੇ ਆ। ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ। ਉੱਦਾਂ ਜਿਹੜਾ ਮੈਡੀਕਲ ਕਾਲਜ ਸੁਣਨ ਦੇ ਵਿੱਚ ਆ ਰਿਹਾ, ਜਿਹਨੂੰ GCRG ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਉਹ ਕਾਲਜ ਦੱਸਿਆ ਜਾ ਰਿਹਾ, ਜਿਹੜਾ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਪਈ ਆ ਕਿ ਇਸ ਡੇਰੇਦਾਰ ਦਾ ਉਹਦੇ ਵਿੱਚ ਵੀ ਹਿੱਸਾ ਪਤੀ ਹੈਗਾ ਸੀ। ਹੁਣ ਇਹ ਲਾਸ਼ਾਂ ਕਿਵੇਂ ਜਾਂਦੀਆਂ ਸਨ, ਇਹ ਮਰਨ ਵਾਲੇ ਕੌਣ ਸਨ, ਕਿੱਥੋਂ ਆਈਆਂ, ਕਿੱਦਾਂ ਭੇਜੀਆਂ ਗਈਆਂ, ਪੁਲਿਸ ਰਿਪੋਰਟ ਤੱਕ ਨਹੀਂ ਕਰਾਈ ਗਈ। ਇਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ। ਹੁਣ ਜਿੱਦਾਂ ਕੇਂਦਰੀ ਸਿਹਤ ਮਹਿਕਮੇ ਵੱਲੋਂ ਇਹ ਇਨਵੈਸਟੀਗੇਸ਼ਨ ਆਰੰਭੀ ਗਈ ਆ, ਉਹ ਤੋਂ ਜਾਪਦਾ ਕਿ ਭਾਵੇਂ ਲੋਕਲ ਸਰਕਾਰ ਹੈ ਜਿਹੜੀ ਉਹ ਇਹਦੀ ਪੁਸ਼ਟ ਪਨਾਹੀ ਕਰਦੀ ਰਹੀ ਹੈ ਤੇ ਹਾਲੇ ਵੀ ਉਹ ਕਹਿੰਦੇ ਕਿ ਅਸੀਂ ਡੇਰੇ 'ਚ ਜਾਵਾਂਗੇ ਜਦੋਂ ਸਾਡਾ ਦਾ ਲੱਗਾ। ਪਰ ਕੇਂਦਰ ਦੀ ਜਿਹੜੀ ਜਾਂਚ ਪੜਤਾਲ ਨਾਲ ਦੀ ਨਾਲ ਯਕਦਮ ਸ਼ੁਰੂ ਹੋ ਗਈ ਆ। ਸਕੰਜੇ ਵੀ ਕੱਸਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਖੁਲਾਸੇ ਵੀ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਆ। ਇਹ ਤੋਂ ਜਾਪਦਾ ਕਿ ਕਹਾਣੀ ਇਹਦੀ ਖਰਾਬ ਹੋ ਸਕਦੀ, ਕਿਉਂਕਿ ਲਾਸ਼ਾਂ ਵਾਲਾ ਜੇ ਚੱਕਰ ਪੈ ਗਿਆ, ਜੇ ਇਹਦੇ ਦਸਤਾਵੇਜ਼ ਨਾ ਪੂਰੇ ਹੋਏ ਇਸ ਖਾਨਾ ਪੂਰਤੀ ਤੇ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਪੰਗਾ ਇਹਦੇ ਲਈ ਖੜਾ ਹੋ ਜਾਣਾ, ਇਹਦੇ ਡੇਰੇ ਲਈ ਖੜਾ ਹੋ ਜਾਣਾ। ਤੀਜੀ ਗੱਲ ਜਿਹੜੀ ਅੱਜ ਦੀ ਉਹ ਇਹ ਰਹੀ ਕਿ ਗੁਫਾ ਤੱਕ ਪਹੁੰਚਿਆ, ਔਰ ਗੁਫਾ ਤੋਂ ਇਲਾਵਾ ਜਿਹੜੀ ਇੱਕ ਸੁਰੰਗ ਬਣੀ ਹੈ ਉਹਦਾ ਇੱਕ ਦਰਵਾਜ਼ਾ ਦੱਸਦੇ ਆ ਕਿ ਜਿਹੜੀਆਂ ਸਾਧਨੀਆਂ ਸਨ ਉਹਨਾਂ ਸਾਧਨੀਆਂ ਦੇ ਆਸ਼ਰਮ ਵਿੱਚ ਜਾ ਕੇ ਖੁੱਲਦਾ ਸੀ। ਫਿਰ ਇਹਦੀ ਅਲਮਾਰੀ ਵੀ ਖੋਲੀ ਗਈ ਆ। ਅਲਮਾਰੀ ਦੇ ਵਿੱਚੋਂ ਦੱਸਦੇ ਆ ਕਿ 2000 ਦੇ ਕਰੀਬ ਤੇ ਜਿਹੜੇ ਇਹਦੇ ਬੂਟ ਚੱਪਲਾਂ ਨਿਕਲੇ ਆ, 3000 ਦੇ ਕਰੀਬ ਇਹਦੇ ਪੋਸ਼ਾਕਾਂ ਦੇ ਜੋੜੇ ਨਿਕਲੇ ਆ। ਇਹ ਪਤਾ ਨਹੀਂ ਘੰਟੇ ਬਹੁਤ ਪਾਉਂਦਾ ਸੀ ਕਿ 5 ਮਿੰਟਾਂ ਬਾਅਦ ਹੀ ਬਦਲੀ ਜਾਂਦਾ ਸੀ। ਸਹੀ ਗੱਲ। ਹੁਣ ਦੂਜੇ ਪਾਸੇ ਜਿਹੜੀਆਂ ਇੱਕ ਸੁਰੰਗਾਂ ਦਾ ਭੇਤ ਹੈ ਹੌਲੀ ਹੌਲੀ ਉਜਾਗਰ ਹੁੰਦਾ ਜਾਂਦਾ, ਪਰ ਜਿਹੜਾ ਉਹ ਗੇਟ ਸਾਧਨੀਆਂ ਦੇ ਆਸ਼ਰਮ ਵੱਲ ਖੁੱਲਦਾ
ਉਹਨੇ ਇੱਕ ਵਾਰ ਫੇਰ ਸਾਰਿਆਂ ਦੇ ਕਪਾਟ ਖੋਲ ਦਿੱਤੇ ਆ ਕਿ ਮਸਲਾ ਕੀ ਆ। ਸਾਧ ਦਾ ਜਿਹੜਾ ਸੁਰੰਗ ਵਾਲਾ ਗੇਟ ਹੈ ਉਹ ਸਾਧਨੀਆਂ ਦੇ ਆਸ਼ਰਮ ਚ ਜਾ ਕੇ ਕਿਉਂ ਖੁੱਲਦਾ ਸੀਗਾ। ਸਾਰਾ ਕੁਛ ਨਾਲ ਦੀ ਨਾਲ ਬਾਹਰ ਆਈ ਜਾਂਦਾ ਹੈ। ਪਰ ਹੁਣ ਸਭ ਦੀਆਂ ਨਜ਼ਰਾਂ ਜਿਹੜੀਆਂ ਉਹ ਇੱਕ ਚੀਜ਼ ਤੇ ਜਾ ਕੇ ਟਿਕੀਆਂ ਕਿ ਉਹ ਲਾਸ਼ਾਂ ਵਾਲਾ ਮਸਲਾ ਜਿਹੜਾ ਉਹ ਕਿਸ ਪਾਸੇ ਜਾਊਗਾ। ਔਰ ਦੂਸਰੀ ਇਹ ਵੀ ਚੀਜ਼ ਬੜੀ ਇੱਕ ਵੇਖਣ ਵਾਲੀ ਆ ਕਿ ਜਿਹੜੀ ਪਟਾਕਾ ਫੈਕਟਰੀ ਅੰਦਰ ਲਾਈ ਗਈ ਸੀ ਉਹਨਾਂ ਪਟਾਕਿਆਂ ਦਾ ਕੀਤਾ ਕੀ ਜਾਂਦਾ ਸੀ। ਜਿਵੇਂ ਮੈਂ ਅੱਗੇ ਕਿਹਾ ਕਿ ਉਹ ਪਟਾਕੇ ਬਣਾਉਣ ਦਾ ਕੰਮ ਲਿਆ ਜਾਂਦਾ ਸੀ ਕਿ ਪਟਾਕੇ ਪਾਉਣ ਦਾ ਕੰਮ ਲਿਆ ਜਾਂਦਾ ਸੀ। ਇਹਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਇੱਧਰੋਂ ਇੱਕ ਯੂਪੀ ਚੋਂ ਖਬਰ ਆਉਣ ਡਈ ਆ, ਉੱਥੇ ਵੀ ਇੱਕ ਬੰਦਾ ਭੋਲਾ ਇਹਦੀਆਂ ਠੱਗੀਆਂ ਚ ਆ ਗਿਆ। ਉਹਨੇ ਆਪਣੀ ਜ਼ਮੀਨ ਵੇਚ ਕੇ 25 ਵਿਗੇ ਦੇ ਕਰੀਬ ਜ਼ਮੀਨ ਵੇਚ ਕੇ ਇਹਨੂੰ 3 ਕਰੋੜ 10 ਲੱਖ ਰੁਪਈਆ ਦਿੱਤਾ ਸੀ। ਇਹਨੇ ਆਖਿਆ ਫਲਾਣੀ ਰਿਜ਼ੋਰਟ ਦੇ ਵਿੱਚ ਤੂੰ ਇਨਵੈਸਟਮੈਂਟ ਕਰ ਦੇ ਤੇ ਤੈਨੂੰ ਬਹੁਤ ਸਾਰਾ ਪੈਸਾ ਜਿਹੜਾ ਵਾਪਸ ਆਉਣ ਲੱਗ ਪਊਗਾ। ਉਸ ਬੰਦੇ ਨੇ ਸ਼ਰਧਾ ਵਸ ਹੋਏ ਨੇ, ਜਿਵੇਂ ਆ ਸਾਡੇ ਇੱਧਰ ਕਈਆਂ ਨੂੰ ਸ਼ਰਧਾਲੂਆਂ ਨੂੰ ਸ਼ਰਧਾ ਉੱਲੂ ਕਹਿ ਦਿੰਦੇ ਆ, ਤਾਂ ਉਹਨੇ ਵੀ ਆਪਣਾ ਸਾਰਾ ਜਿੰਨਾ ਵੀ ਉਹਦੇ ਕੋਲ ਜ਼ਮੀਨ ਦਾ ਖਾਤਾ ਸੀ ਵੇਚ ਕੇ ਇਹਨੂੰ ਫੜਾ ਦਿੱਤਾ ਚੈੱਕ ਦੇ ਰੂਪ ਚ, ਤੇ ਮੁੜ ਕੇ ਕੱਖ ਵੀ ਨਹੀਂ ਮਿਲਿਆ। ਜਿਹੜੀ ਬਚੀ ਸੀ ਜ਼ਮੀਨ ਉਹ ਵੀ ਡੇਰੇ ਦੇ ਨਾਂ ਕਰਵਾ ਦਿੱਤੀ ਸੋ। ਤੇ ਹੁਣ ਜਦੋਂ ਇਹ ਅੰਦਰ ਚਲੇ ਗਿਆ ਉਹ ਇਹਨਾਂ ਸਦਮੇ ਚ ਪਹੁੰਚਿਆ ਕਿ ਖੂਹ ਚ ਛਾਲ ਮਾਰ ਕੇ ਮਰ ਗਿਆ। ਉਹਦਾ ਪਰਿਵਾਰ ਅੱਡ ਹੋਈ ਜਾਂਦਾ ਕਿ ਬਾਬਾ ਆਪ ਤੇ ਮਰਿਆ ਸੀ, ਸਾਨੂੰ ਵੀ ਡੋਬ ਕੇ ਚਲੇ ਗਿਆ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਪਈਆਂ। ਪਰ ਇਹ ਤਲਾਸ਼ੀ ਹੈ ਜਿਹੜੀ ਜਿਸ ਤਰੀਕੇ ਨਾਲ ਚੱਲੀ ਆ, ਹਾਲਾਂਕਿ ਲੋਕ ਕਹਿੰਦੇ ਸਨ ਕਿ ਲੇਟ ਲਤੀਫੀ ਬਹੁਤ ਹੋ ਗਈ, ਅਸੀਂ ਵੀ ਸਵਾਲ ਖੜੇ ਕਰਦੇ ਸਾਂ, ਪਰ ਲੇਟ ਹੋਈ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਨਿਕਲ ਕੇ ਆਉਂਦੀਆਂ ਪਈਆਂ। ਆ ਪਟਾਕਾ ਫੈਕਟਰੀ ਦਾ ਨਵਾਂ ਪਟਾਕਾ ਪੈ ਗਿਆ, ਹਾਲੇ ਪਤਾ ਨਹੀਂ ਕਿਹੜੇ ਕਿਹੜੇ ਪਟਾਕੇ ਪਾਉਣੇ ਆ, ਇਹਨਾਂ ਨੇ ਇੰਤਜ਼ਾਰ ਕਰਨਾ ਪਊਗਾ। ਪਰ ਜਿਸ ਤਰੀਕੇ ਦੇ ਨਾਲ ਤਲਾਸ਼ੀ ਦੇ ਨਾਲੋਂ ਨਾਲ ਇਹ ਸਾਰੀ ਖਬਰ ਬਾਹਰ ਨਿਕਲਦੀ ਪਈ ਹੈ, ਜਿੱਦਾਂ ਇੱਕ ਨਹੀਂ ਚੁਫੇਰਿਓਂ ਹੀ ਜਾਂਚਾਂ ਪੜਤਾਲਾਂ ਸ਼ੁਰੂ ਵੀ ਕੀਤੀਆਂ ਜਾ ਰਹੀਆਂ, ਉਹ ਤੋਂ ਇਹ ਜਾਪਦਾ ਹੈ ਕਿ ਇਸ ਸਾਧ ਦੇ ਜਿਹੜੇ ਚੰਗੇ ਦਿਨ ਸੀ, ਜਿਵੇਂ ਇੰਡੀਆ ਦੇ ਚੰਗੇ ਦਿਨ ਆਏ ਨਹੀਂ ਜਿਹੜੇ ਮੋਦੀ ਨੇ ਕਹੇ ਸੀ, ਪਰ ਇਹਦੇ ਜਿਹੜੇ ਗਏ ਆ ਚੰਗੇ ਦਿਨ, ਮੈਨੂੰ ਲੱਗਦਾ ਹੁਣ ਮੁੜ ਕੇ ਨਹੀਂ ਆਉਣੇ ਸੀ। ਨਹੀਂ ਆਉਣੇ, ਨਾ ਹੀ ਆਉਣ ਤਾਂ ਚੰਗੀ ਗੱਲ ਆ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਆ। ਭਾਰਤ ਦੀ ਇੱਕ ਵਿਗਿਆਨਕ ਬੀਬੀ ਨੇ ਜਾਤੀਵਾਦ ਦੇ ਚੱਲਦਿਆਂ ਨੌਕਰਾਣੀ ਤੇ ਦਰਜ ਕਰਾਈ ਮੁਕੱਦਮਾ। ਦੇਖੋ ਅਸੀਂ ਤੇ ਇਹ ਸੋਚਦੇ ਸਾਂ ਕਿ ਜਦੋਂ ਇਹ ਵੱਡਾ ਕੋਈ ਕਾਰਨਾਮਾ ਕਰਦੇ ਵਿਗਿਆਨੀ ਉਦੋਂ ਨਾਰੀਅਲ ਤੋੜਦੇ ਆ, ਇਹ ਕੀ ਚੱਕਰ ਆ। ਕਈ ਵਾਰ ਤੇ ਹਵਨ ਵੀ ਹੁੰਦਾ ਆ। ਪਿੱਛੇ ਜੇ ਇਹਨਾਂ ਨੇ ਹਵਾਈ ਬੇੜੇ ਦੇ ਵਿੱਚ ਨਵਾਂ ਜਹਾਜ਼ ਸ਼ਾਮਲ ਕਰਨਾ ਸੀ ਤੇ ਉੱਥੇ ਹਵਨ ਕੀਤਾ ਗਿਆ। ਇੱਕ ਵਾਰੀ ਇਹ ਵੀ ਬੜੀ ਖਬਰ ਸੁਰਖੀ ਬਣੀ ਸੀ ਕਿ ਸਾਡਾ ਇੱਕ ਪਾਇਲਟ ਜਿਹਨੇ ਆ ਕੇ ਜਹਾਜ਼ ਡਾਉਣਾ ਸੀ ਹਵਾਈ ਅੱਡੇ ਤੋਂ, ਉਹ ਰਸਤੇ ਚ ਮੰਦਿਰ ਚ ਪੂਜਾ ਕਰਨ ਵੜ ਗਿਆ ਤੇ ਪੂਜਾ ਐਸੀ ਹੋਈ ਕਿ ਬਾਹਰ ਆਇਆ ਤੇ ਟ੍ਰੈਫਿਕ ਲੱਗ ਗਿਆ, ਬਹੁਤ ਜ਼ਿਆਦਾ ਟ੍ਰੈਫਿਕ ਹੋ ਗਿਆ, ਜਾਮ ਲੱਗ ਗਿਆ ਤੇ ਉਹ ਫਲਾਈਟ ਜਿਹੜੀ ਸੀ ਉਹ 4 ਘੰਟੇ ਉਹ ਬੈਲਟਾਂ ਬੋਲਟਾਂ ਲੱਗੀਆਂ ਯਾਤਰੂਆਂ ਦੇ, ਉਹ ਉਦਾਂ ਹੀ ਖੜੀ ਰਹੀ 4 ਘੰਟੇ। ਉਹ ਪੂਜਾ ਨੇ ਉਹਨੂੰ ਉੱਥੇ ਰੋਕੀ ਰੱਖਿਆ। ਸੋ ਅਸੀਂ ਤੇ ਵਹਿਮਾਂ ਭਰਮਾਂ ਦੀ ਗੱਲ ਕਰਦੇ ਸਾਂ, ਪਰ ਵਿਗਿਆਨੀਆਂ ਦੇ ਵਿੱਚ ਜਾਤ ਦਾ ਕੀੜਾ ਵੀ ਬੈਠਾ, ਇਹ ਪਹਿਲੀ ਵਾਰੀ ਦੇਖ ਰਹੇ ਆ। ਵੈਸੇ ਜਾਤੀਵਾਦ ਦਾ ਕੀੜਾ ਤੇ ਹਰੇਕ ਥਾਂ ਹੈਗਾ, ਪਰ ਵਿਗਿਆਨੀਆਂ ਦੀ ਸੋਚ ਦੇ ਵਿੱਚ ਇਹ ਕੀੜਾ ਬੈਠਾ, ਇਹ ਬੜੀ ਹੈਰਾਨ ਕਰਨ ਵਾਲੀ ਖਬਰ ਹੈ। ਦਰਅਸਲ ਪੂਨੇ ਦੀ ਇੱਕ ਮੌਸਮ ਵਿਗਿਆਨਕ ਆ ਬੀਬੀ ਆ, ਉਸ ਬੀਬੀ ਨੇ ਦਰਜ ਕਰਵਾਉਣ ਵਾਲੀ ਬੀਬੀ ਦਾ ਨਾਂ ਹੈਗਾ ਮੇਧਾ ਖੋਲੇ। ਮੇਧਾ ਖੋਲੇ ਨੇ ਇਹ ਸ਼ਿਕਾਇਤ ਦਰਜ ਕਰਵਾਈ ਆ ਕਿ ਮੈਂ ਕੁਝ ਮੌਕਿਆਂ ਤੇ ਖਾਸ ਤਿਉਹਾਰਾਂ ਦੇ ਮੌਕੇ ਤੇ ਇੱਕ ਔਰਤ ਨੂੰ ਆਪਣੇ ਘਰ ਖਾਣਾ ਬਣਾਉਣ ਵਾਸਤੇ, ਤੇ ਮੈਂ ਇਸ ਕਰਕੇ ਸਾਨੂੰ ਪਤਾ ਲੱਗਾ ਸੀ ਉਹ ਬ੍ਰਾਹਮਣ ਆ। ਹੁਣ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਜਾਤੋਂ ਬ੍ਰਾਹਮਣ ਨਹੀਂ। ਤੇ ਦੂਜੀ ਗੱਲ ਕਹਿੰਦੀ ਹੈ ਕਿ ਇਹਨੇ ਕਿਹਾ ਸੀ ਕਿ ਮੈਂ ਸੁਹਾਗਣ ਆ, ਪਰ ਇਹਦਾ ਪਤੀ ਮਰਿਆ ਹੋਇਆ। ਕਮਾਲ ਦੀ ਗੱਲ ਹੈ ਕਿ ਜਿਹੜੀ ਔਰਤ ਤੇ ਉਹਨੇ ਸ਼ਿਕਾਇਤ ਦਰਜ ਕਰਵਾਈ ਆ ਉਹਦੀ ਉਮਰ ਲਗਭਗ 80 ਸਾਲ ਆ। 80 ਸਾਲ ਦੀ ਬਜ਼ੁਰਗ ਔਰਤ ਤੇ ਇਸ ਵਿਗਿਆਨਕ ਬੀਬੀ ਨੇ ਇਹ ਕੇਸ ਦਰਜ ਕਰਾ ਦਿੱਤਾ ਕਿ ਜਾਤ ਲੁਕਾ ਕੇ ਇਹਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ। ਇਹ ਹੈ ਸਾਡੇ ਵਿਗਿਆਨੀਆਂ ਦੀ ਸੋਚ। ਪਰ ਕਮਾਲ ਦੀ ਗੱਲ ਇਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਔਰ ਜਿਹੜੇ ਇਹਨਾਂ ਦੇ ਹੋਰ ਸੰਗਠਨ ਨੇ ਉਹ ਇਸ ਬੀਬੀ ਦੇ ਖਿਲਾਫ ਖੜੇ ਹੋ ਗਏ ਆ। ਉਹ ਕਹਿੰਦੇ ਕਿ ਬਿਲਕੁਲ ਗਲਤ ਗੱਲ ਆ ਕਿ ਉਸ ਬਜ਼ੁਰਗ ਔਰਤ ਦੇ ਖਿਲਾਫ ਇਹ ਸ਼ਿਕਾਇਤ ਦਰਜ ਕਰਦੇ ਨਹੀਂ ਕਿ ਉਹਨੇ ਆਪਣੀ ਜਾਤ ਲੁਕਾਈ ਹੈ। ਦਰਅਸਲ ਇਹ ਵਿਗਿਆਨਕ ਬੀਬੀ ਹੈ ਜਿਹੜੀ, ਇਹ ਖੁਦ ਵਿਗਿਆਨੀ ਬੀਬੀ ਹੈ ਜਿਹੜੀ, ਉਹ ਆਪ ਹੀ ਜਾਤੀਵਾਦ ਨੂੰ ਵਧਾਵਾ ਦੇਣ ਰਹੀ ਹੈ। ਹੁਣ ਇਸ ਵਿਗਿਆਨਕ ਬੀਬੀ ਨੂੰ ਪਤਾ ਨਹੀਂ ਅੱਗੇ ਜਾ ਕੇ ਕਿਸ ਤਰ੍ਹਾਂ ਦੀ ਸ਼ਿਕਾਇਤ ਦਾ ਖੁਦ ਸਾਹਮਣਾ ਕਰਨਾ ਪੈ ਜਾਵੇ, ਪਰ ਜਿਸ ਤਰੀਕੇ ਦੀ ਉਹਨੇ ਅਕਲ ਦਾ ਮੁਜ਼ਾਹਰਾ ਕੀਤਾ, ਸਾਰੇ ਹੈਰਾਨ ਆ, ਸਾਰੇ ਤੰਗ ਆ ਕਿ ਇੰਨਾ ਪੜ੍ਹ ਲਿਖ ਕੇ ਬੰਦਾ
ਇੰਨੀਆਂ ਉੱਚੀਆਂ ਪਦਵੀਆਂ ਤੇ ਪਹੁੰਚ ਕੇ ਬੰਦਾ ਜ਼ਹਿਨੀ ਤੌਰ ਤੇ ਹਾਲੇ ਵੀ ਰੂੜੀਵਾਦਤਾ ਦੇ ਵਿੱਚ ਫਸਿਆ ਤੇ ਫਿਰ ਉਹਨੂੰ ਕੱਢੇਗਾ ਕਿਹੜਾ ਟੋਚਨ ਪਾ ਕੇ? ਮੈਨੂੰ ਨਹੀਂ ਲੱਗਦਾ ਕੋਈ ਵੀ ਟੋਚਨ ਉਹਨੂੰ ਪਾ ਕੇ ਕੱਢ ਸਕੇਗਾ। ਸੋ ਦੂਜੇ ਪਾਸੇ ਅਜੇ ਇੱਕ ਹੋਰ ਚੀਜ਼ ਵੀ ਵਾਪਰੀ ਹੈ ਜਾਤੀਵਾਦ ਨੂੰ ਲੈ ਕੇ, ਉਹ ਵੀ ਇੱਥੇ ਮੈਂ ਜ਼ਰੂਰ ਅਰਜ਼ ਕਰਨੀ ਚਾਹਾਂਗਾ ਕਿ ਇੱਥੇ ਕਾਂਗਰਸ ਨੇ ਅੱਜ ਆਪਣੇ ਅਧਿਕਾਰਤ ਬੁਲਾਰਿਆਂ ਦੀ ਲਿਸਟ ਜਾਰੀ ਕੀਤੀ ਹੈ ਪੰਜਾਬ 'ਚ। ਉਹ ਜਿਹੜੀ ਸੂਚੀ ਇਹਨਾਂ ਜਾਰੀ ਕੀਤੀ ਆ ਉਹਦੇ 'ਚ ਕੁਛ ਬਹੁਤ ਵੱਡੇ ਨਾਮ ਆ, ਜਿੱਦਾਂ ਡਾਕਟਰ ਰਾਜ ਕੁਮਾਰ ਵੇਰਕਾ ਵਾ, ਦੂਸਰਾ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਡੈਨੀ, ਗੁਰਪ੍ਰੀਤ ਸਿੰਘ, ਸੁਖਜਿੰਦਰ ਰਾਜ ਸਿੰਘ, ਲਾਲੀ ਮਜੀਠੀਆ, ਇਸ ਤਰ੍ਹਾਂ ਦੇ ਕਈ ਨਾਮਚੀਨ ਚਿਹਰੇ ਆ ਇਸ ਸੂਚੀ ਦੇ ਵਿੱਚ। ਤੇ ਕਮਾਲ ਦੀ ਗੱਲ ਆ ਕਿ ਸੂਚੀ ਦੇ ਅਗਲੇ ਖਾਨੇ 'ਚ ਜਾਤ ਤੇ ਧਰਮ ਲਿਖਿਆ ਕਾਂਗਰਸ ਨੇ ਕਿ ਆ ਦਲਿਤ ਹੈ, ਆ ਖੱਤਰੀ ਹੈ, ਆ ਸਿੱਖ ਆ, ਆ ਜੱਟ ਆ। ਸੋ ਕਮਾਲ ਦੀ ਗੱਲ ਹੈ, ਮੈਂ ਉਸ ਸੂਚੀ ਨੂੰ ਪੜ੍ਹ ਕੇ ਸੱਚ ਜਾਣਿਓ 5 ਮਿੰਟ ਸੋਚਾਂ ਦੇ ਵਿੱਚ ਡੁੱਬਿਆ ਰਿਹਾ ਕਿ ਇਹ ਤੇ ਜਿਨ੍ਹਾਂ ਤੋਂ ਵੀ ਗਾਂ ਲੰਘੇ ਆ, ਜਿਨ੍ਹਾਂ ਨੇ ਜਦੋਂ ਆਪਣੇ ਮੁਲਕ ਦੀ ਬੁਨਿਆਦ ਧਰਮ ਦੀ ਨੀਂਹ ਤੇ ਰੱਖੀ ਸੀਗੀ ਤੇ ਉਹਨੇ ਇਹ ਨਾਰਾ ਦਿੱਤਾ ਸੀਗਾ ਕਿ ਸਾਡਾ ਦੇਸ਼ ਬੇਸ਼ੱਕ ਧਰਮ ਆਧਾਰਿਤ ਦੇਸ਼ ਬਣ ਜਾ ਰਿਹਾ, ਪਰ ਅਸੀਂ ਦੂਜੇ ਧਰਮਾਂ ਨੂੰ, ਦੂਜੇ ਜਾਤ ਸਮੂਹਾਂ ਨੂੰ ਵੀ ਬਰੋਬਰਤਾ ਦੇਵਾਂਗੇ। ਤੇ ਬਸ 6 ਮਹੀਨੇ ਗੁਜ਼ਰੇ ਸਨ, ਸਾਲ ਹੀ ਗੁਜ਼ਰਿਆ ਸੀਗਾ ਤੇ ਉਹ ਸਭ ਪੈਂਤੜੇ ਬਦਲ ਗਏ ਸਨ ਜਿਨ੍ਹਾਂ ਦੇ। ਤੇ ਇਸੇ ਤਰ੍ਹਾਂ ਕਾਂਗਰਸ ਇਧਰਲੇ ਪਾਸੇ ਜਿਨ੍ਹਾਂ ਤੋਂ ਉਲਟ ਇਸ ਦੇਸ਼ ਨੂੰ ਧਰਮ ਨਿਰਪੇਖਤਾ ਦੀ ਨੀਂਹ ਤੇ ਖੜਾ ਕਰ ਰਹੀ ਸੀ। ਸੋ ਧਰਮ ਨਿਰਪੇਖਤਾ ਦੀ ਨੀਂਹ ਤੇ ਖੜਾ ਜਿਨ੍ਹਾਂ ਲੋਕਾਂ ਨੇ ਮੁਲਕ ਕੀਤਾ, ਉਹ ਚੱਲਦੇ ਚੱਲਦੇ ਅੱਜ ਕਿੱਥੇ ਆ ਗਏ ਆ ਕਿ ਬੁਲਾਰਿਆਂ ਦੀ ਜਿਹੜੀ ਸੂਚੀ ਜਾਰੀ ਕਰਦੇ ਉਹਦੇ ਚ ਵੀ ਉਹਦੀ ਜਾਤ, ਉਹਦਾ ਧਰਮ ਲਿਖਦੇ ਆ। ਸੋ ਇਹਨਾਂ ਦੀ ਧਰਮ ਨਿਰਪੇਖਤਾ ਵੀ ਵੇਖ ਲਓ ਕਿਹੜੇ ਮੋੜ ਤੇ ਆ ਗਈ, ਇਹ ਜਿਨ੍ਹਾਂ ਤੋਂ ਵੀ ਲੱਗਦੇ ਨਜ਼ਰ ਆਉਂਦੇ ਆ। ਸੋ ਕਾਂਗਰਸ ਦਾ ਵੀ ਹਾਲ ਵੇਖ ਲਓ ਤੇ ਉਸ ਵਿਗਿਆਨਕ ਬੀਬੀ ਦਾ ਵੀ ਹਾਲ ਦੇਖ ਲਓ। ਕੁੱਲ ਮਿਲਾ ਕੇ ਜਿਹੜਾ ਹਾਲ ਨਿਕਲਦਾ ਦੇਸ਼ ਦਾ, ਉਹ ਹਾਲ ਵੇਖ ਕੇ ਤੁਸੀਂ ਬੇਹਾਲ ਹੀ ਹੋਗੇ ਕਿ ਇਹਨਾਂ ਨੇ ਪਤਾ ਨਹੀਂ ਕਦੋਂ ਸੁਧਰਨਾ। ਬਿਲਕੁਲ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਨਜਾਇਜ਼ ਧੰਦੇ 'ਚ ਕਮਾਈ ਵੇਖ ਹੌਲਦਾਰ ਨੇ ਨੌਕਰੀ ਛੱਡੀ ਤੇ ਹੁਣ ਉਹਨਾਂ ਹੱਥੋਂ ਹੀ ਫੜਿਆ ਗਿਆ। ਦੇਖੋ, ਲਾਲਚ ਬੁਰੀ ਬਲਾ ਆ। ਛੋਟੇ ਹੁੰਦੇ ਅਸੀਂ ਕਹਾਣੀ ਪੜ੍ਹਦੇ ਹੁੰਦੇ ਸੀ ਨਾ 5ਵੀਂ ਚੌਥੀ 'ਚ, ਲਾਲਚ ਬੁਰੀ ਬਲਾ। ਇਹ ਲਾਲਚ ਹੀ ਲੈ ਕੇ ਡੁੱਬ ਜਾਂਦਾ ਬੰਦੇ ਨੂੰ। ਕਮਾਲ ਦੀ ਗੱਲ ਤੇ ਇਹ ਆ ਕਿ ਹੌਲਦਾਰ ਆਪ ਤੇ ਡੁੱਬਿਆ ਨਾਲ ਮੁੰਡਾ ਵੀ ਫਸਾ ਦਿੱਤਾ ਜੀ। ਦੋਵੇਂ ਇੱਕ ਵੱਡੀ ਗੱਡੀ ਤੇ ਸਵਾਰ ਹੋ ਕੇ ਜਾਂਦੇ ਪਏ ਸਨ, ਮਾਝੇ ਏਰੀਏ 'ਚ ਫੜੇ ਗਏ, ਤਲਾਸ਼ੀ ਲਈ ਗਈ। 300 ਦੇ ਕਰੀਬ 300 ਗ੍ਰਾਮ ਦੇ ਕਰੀਬ ਇਹਨਾਂ ਕੋਲੋਂ ਹੈਰੋਇਨ ਫੜੀ ਗਈ। ਇੱਕ ਪਿਸਟਲ ਵੀ ਫੜਿਆ ਗਿਆ। ਪਿਸਟਲ ਸ਼ਾਇਦ ਨਾ ਵੀ ਹੋਵੇ ਪਰ ਪੁਲਿਸ ਬਣਾ ਦਿੰਦੀ, ਕਿਉਂਕਿ ਪੁਲਿਸ ਕੋਲ ਵਾਧੂ ਪਏ ਹੁੰਦੇ ਆ, ਸੋ ਇਹੋ ਜਿਹੇ ਫਿੱਟ ਕਰ ਦਿੰਦੀ ਹੈ। ਸੋ ਇਹਨਾਂ ਦੇ ਕੋਲੋਂ ਕੁਛ ਨਕਦੀ ਵੀ ਫੜੀ ਗਈ, ਕੁਛ ਹੈਰੋਇਨ ਫੜੀ ਗਈ ਆ। ਪਰ ਕਮਾਲ ਦੀ ਗੱਲ ਆ ਕਿ ਜੋ ਕਹਾਣੀ ਨਿਕਲ ਕੇ ਆਈ ਹੈ ਇਸ ਸਾਰੇ ਮਾਮਲੇ ਚੋਂ ਹੈਰਾਨ ਕਰਦੀ ਆ। ਦਰਅਸਲ ਜਿਹੜਾ ਇਹ ਹੌਲਦਾਰ ਸੀਗਾ, ਇਹ ਫਰੀਦਕੋਟ ਤੋਂ ਰਿਟਾਇਰਡ ਹੋਇਆ ਸੀਗਾ, ਯਾਨੀ ਇਹਨੇ ਵਕਤ ਤੋਂ ਪਹਿਲਾਂ ਪ੍ਰੀ ਮੈਚਿਓਰ ਰਿਟਾਇਰਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਉਹ ਲੈ ਲਈ ਸੀਗੀ। ਇਹਦਾ ਨਾਂ ਸੀ ਲਖਵੀਰ ਸਿੰਘ। ਲਖਵੀਰ ਸਿੰਘ ਨੇ ਰਿਟਾਇਰਮੈਂਟ ਲੈਣ ਤੋਂ ਬਾਅਦ ਸਮਗਲਰਾਂ ਨਾਲ ਇਹਦੇ ਪਹਿਲੇ ਹੱਥ ਜੋੜੇ ਸੀ, ਆਪਣਾ ਹੀ ਧੰਦਾ ਸ਼ੁਰੂ ਕਰ ਦਿੱਤਾ। ਔਰ ਰਿਟਾਇਰਮੈਂਟ ਲਈ ਵੀ ਦੱਸਦੇ ਇਸੇ ਕਰਕੇ ਕਿਉਂਕਿ ਇਹਨੂੰ ਲੱਗਿਆ ਕਿ ਜਿੰਨਾ ਅਸੀਂ ਇੱਥੇ ਨਾਕਿਆਂ ਤੇ ਖੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਕਮਾਉਨੇ ਆ, ਇਹ ਤੋਂ ਤੇ ਕਈ ਗੁਣਾ ਜਿਹੜਾ ਅਸੀਂ ਘਰੇ ਬੈਠੇ ਆ ਉਸ ਵੇਲੇ ਤੱਕ ਹੀ ਕਮਾ ਲੈਣਾ, ਜਦੋਂ ਲੋਕਾਂ ਨੇ ਹਾਲੇ ਉੱਠ ਕੇ ਅੱਖਾਂ ਜਿਹੀਆਂ ਮੱਲੀਆਂ ਹੁੰਦੀਆਂ। ਸਾਡੇ ਕੋਲ ਤੇ ਲੋਕਾਂ ਨੇ ਉਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਤੱਕ ਹੀ ਉਹਨਾਂ ਕੋਲ ਲੈ ਜਾਣਾ ਜਿੰਨਾ ਕੁ ਲੋਕਾਂ ਨੇ ਕਮਾਉਣਾ ਸਾਰੀ ਦਿਹਾੜੀ 'ਚ। ਫਿਰ ਇਸ ਪਾਸੇ ਨੂੰ ਹੋ ਤੁਰਿਆ, ਨਾਲ ਮੁੰਡਾ ਵੀ ਲਾ ਲਿਆ। ਹੁਣ ਦੋਨੇ ਫੜੇ ਗਏ ਆ, ਮੇਰੇ ਖਿਆਲ ਦੇ ਨਾਲ ਤਰਨਤਾਰਨ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਹੁਣ ਅੱਗੇ ਚੱਲ ਕੇ ਇਹਨਾਂ ਦੇ ਨਾਲ ਪਤਾ ਨਹੀਂ ਕੀ ਬਣੇਗਾ, ਉਹ ਤੇ ਸਮਝ ਤੋਂ ਪਰੇ ਆ ਕਿ ਇਹਨਾਂ ਦਾ ਕੇਸ ਕਿੱਧਰ ਨੂੰ ਜਾਊਗਾ, ਹੋਰ ਰਿਕਵਰੀ ਹੋ ਸਕਦੀ ਜਾਂ ਨਹੀਂ। ਪਰ ਪੁਲਿਸ ਇਹ ਦੱਸਦੀ ਪਈ ਆ ਕਿ ਇਸ ਬੰਦੇ ਨੇ ਖੂਬ ਕਮਾਈ ਕੀਤੀ। ਜਿੰਨਾ ਵੀ ਕੰਮ ਕੀਤਾ ਉਸ ਕੰਮ ਦੀ ਇਹਦੀ ਕਮਾਈ ਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਇਹਦੀਆਂ 3 ਕੋਠੀਆਂ ਸਨ। ਅੰਮ੍ਰਿਤਸਰ ਦੇ ਵਿੱਚ ਵੀ ਕੋਠੀ, ਫਰੀਦਕੋਟ ਦੇ ਵਿੱਚ ਵੀ ਕੋਠੀ, ਹਰੀਕੇ ਦੇ ਵਿੱਚ ਵੀ ਕੋਠੀ। ਹੋ ਸਕਦਾ ਕੋਈ 1-2 ਕੋਠੀਆਂ ਕੱਲ ਤੱਕ ਹੋਰ ਵੀ ਨਿਕਲ ਆਉਣ, ਕਿਉਂਕਿ ਇਹੋ ਜਿਹੇ ਨੂੰ ਚੇਤਾ ਵੀ ਨਹੀਂ ਨਾ ਆਉਂਦਾ ਛੇਤੀ ਕਿੱਥੇ ਕੋਠੀਆਂ, ਕਿਉਂਕਿ ਕਾਲੀ ਬਹੁਤ ਹੁੰਦੀ ਹੈ ਪੁਲਿਸ ਵੱਲੋਂ ਪੁੱਛਗਿੱਛ 'ਚ। ਇੱਕ ਚੀਜ਼ ਵੇਖਣ ਵਾਲੀ ਹੈ, ਦੇਖੋ ਕਿਸ ਤਰ੍ਹਾਂ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਾਂ ਪੰਜਾਬ ਪੁਲਿਸ ਨਾਲ ਜੁੜੇ ਜਿਹੜੇ ਕਰਮਚਾਰੀ ਆ ਉਹ ਨਸ਼ੇ ਦੇ ਧੰਦੇ 'ਚ ਲੱਗੇ। ਆਪਾਂ ਕਿੰਨੀਆਂ ਕਹਾਣੀਆਂ ਅੱਗੇ ਸੁਣ ਚੁੱਕੇ ਆ। ਫਾਜ਼ਿਲਕਾ ਦੇ ਵਿੱਚੋਂ ਕਿਸ ਤਰ੍ਹਾਂ ਉਹ ਕੱਢ ਕੇ ਮਾਲਖਾਨੇ 'ਚ ਵੇਚਦੇ ਸਨ। ਫਿਰੋਜ਼ਪੁਰ ਦੇ ਵਿੱਚੋਂ ਇੱਕ ਹੌਲਦਾਰ ਦਾ ਕਿੱਸਾ ਸਾਹਮਣੇ ਆਇਆ ਸੀ, ਉਹ ਵੀ ਨਸ਼ਾ ਚੋਰੀ ਕਰਕੇ ਪੁਲਿਸ ਦੇ ਮਾਲਖਾਨੇ 'ਚੋਂ ਬਾਹਰ ਵੇਚਦਾ ਸੀਗਾ।
ਕਿੰਨੇ ਇੰਦਰਜੀਤ, ਪਤਾ ਨਹੀਂ ਕਿੰਨੇ ਇੰਦਰਜੀਤ, ਬਲਵਿੰਦਰਜੀਤ, ਪਤਾ ਨਹੀਂ ਕਿੰਨੇ ਹੋਣਗੇ ਜਿਹੜੇ ਇਸ ਧੰਦੇ 'ਚ ਲੱਗੇ ਹੋਏ ਆ ਔਰ ਉਹ ਧੰਦਾ ਖਾਕੀ ਪਹਿਨ ਕੇ ਕਰਦੇ ਆ। ਹੁਣ ਇਸ ਨੈਕਸਸ ਨੂੰ ਤੋੜਨਾ ਬੜਾ ਲਾਜ਼ਮੀ ਹੈ। ਜੇਕਰ ਤੁਸੀਂ ਨਸ਼ੇ ਤੇ ਮਾੜਾ ਮੋਟਾ ਵੀ ਕੋਈ ਵਰਕ ਕਰਨਾ, ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਧਰਾਤਲ ਤੇ ਜਾ ਕੇ ਕੋਈ ਨਾ ਕੋਈ ਨਤੀਜਾ ਕੱਢ ਸਕੀਏ, ਲੋਕਾਂ ਨੂੰ ਕੋਈ ਆਊਟਪੁੱਟ ਦੇ ਸਕੀਏ, ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾ ਕੰਮ ਕਰਨ ਵਾਲਾ ਇਹ ਆ। ਪਰ ਜਿਸ ਤਰੀਕੇ ਨਾਲ ਇੱਕ ਹੌਲਦਾਰ ਦਾ ਕਿੱਸਾ ਸਾਹਮਣੇ ਆਇਆ, ਇਹ ਤੋਂ ਮੈਨੂੰ ਇਹ ਅੰਦਾਜ਼ਾ ਲੱਗਦਾ ਕਿ ਇਕੱਲਾ ਹੌਲਦਾਰ ਨਹੀਂ ਹੋਣਾ, ਹੋ ਸਕਦਾ ਕਈ ਥਾਣੇਦਾਰ, DSP ਵੀ ਭਾਵੇਂ ਨੌਕਰੀਆਂ ਕਰਦੇ ਹੋਣ, ਪਰ ਉਹਨਾਂ ਦੀ ਥਿਊਰੀ ਇਹੋ ਜਿਹੀ ਹੋ ਕਿ ਜਿੰਨਾ ਕੁ ਅਸੀਂ ਆਹ ਕਮਾਉਣੇ ਤੇ ਕੱਖ ਵੀ ਨਹੀਂ, ਇਹ ਤੇ ਉੱਥੇ 2 ਦਿਨਾਂ ਦੀ ਕਮਾਈ ਆ। ਸੋ ਇਸ ਥਿਊਰੀ ਤੇ ਕਈ ਲੋਕ ਹੋਰ ਵੀ ਕੰਮ ਕਰਦੇ ਹੋ ਸਕਦੇ ਆ, ਉਹਨਾਂ ਨੂੰ ਵੀ ਨੰਗਿਆ ਕਰਨ ਦੀ ਜ਼ਰੂਰਤ ਆ। ਸਾਡੇ ਪੰਜਾਬ ਦੇ ਵਿੱਚ ਤੇ ਮਸ਼ਹੂਰ ਆ ਕਿ ਸਾਡੇ ਇੱਧਰ ਦੇ ਕੁਝ ਪੁਲਿਸ ਅਫਸਰ ਆ ਜਿਹੜੇ ਉਹ ਨਾ ਤੇ ਕੋਠੀ ਸ਼ਿਮਲੇ ਪਾਉਂਦੇ, ਨਾ ਕਸੌਲੀ ਪਾਉਂਦੇ, ਨਾ ਚੰਡੀਗੜ੍ਹ ਪਾਉਂਦੇ, ਨਾ ਮੁਹਾਲੀ ਪਾਉਂਦੇ ਆ, ਨਾ ਬਾਗਾਂ ਦੇ ਸ਼ਹਿਰ, ਨਾ ਰਾਗਾਂ ਦੇ ਸ਼ਹਿਰ ਪਟਿਆਲੇ ਪਾਉਂਦੇ ਆ। ਉਹ ਕਿੱਥੇ ਪਾਉਂਦੇ ਆ? ਉਹ ਫਿਰੋਜ਼ਪੁਰ ਦੇ ਬਾਰਡਰ ਤੇ ਲਾਗੇ ਆ ਕੇ ਪਾਉਂਦੇ ਆ, ਜਾਂ ਅੰਮ੍ਰਿਤਸਰ ਦੇ ਬਾਰਡਰ ਤੇ, ਜਾਂ ਆਪੇ ਖੀਵੈਂਡ ਵਾਲੀ ਸਾਈਡ, ਖੇਮ ਕਰਨ ਵਾਲੀ ਸਾਈਡ, ਜਾਂ ਉਹ ਜਗ੍ਹਾ ਜਿੱਥੋਂ ਸ਼ਿਵਿੰਦਰ ਸਿੰਘ ਫੜਿਆ ਗਿਆ ਸੀ, ਸਲਵਿੰਦਰ ਸਿੰਘ ਫੜਿਆ ਗਿਆ ਸੀ, ਉਸ ਏਰੀਏ 'ਚ ਜਾ ਕੋਠੀ ਪਾਉਂਦੇ ਆ। ਪਤਾ ਨਹੀਂ ਇਹਨਾਂ ਨੂੰ ਇਸ ਜਗ੍ਹਾ ਨਾਲ ਬਾਰਡਰ ਨਾਲ ਕੀ ਮੋਹ ਆ। ਬਿਲਕੁਲ ਬਿਲਕੁਲ ਮਿੰਟੂ ਜੀ, ਇਹ ਤਾਂ ਸਮਝ ਹੀ ਆ ਰਿਹਾ ਆ ਵੀ ਇਹ ਮੋਹ ਕਿੱਦਾਂ ਦਾ ਆ। ਅਗਲੀ ਆਪਾਂ ਗੱਲ ਕਰੀਏ ਵੀ ਮੁੱਖਾ ਕਤਲਕਾਂਡ ਵਿੱਚ ਹਾਈ ਕੋਰਟ 'ਚ ਹੋਇਆ ਵੱਡਾ ਖੁਲਾਸਾ, ਨੌਕਰੀ ਲੈਣੀ ਹਾਂ ਤਾਂ ਪਹਿਲਾਂ ਕਰੋ ਰਾਜੀਨਾਮਾ। ਦੇਖੋ, ਇਹ ਮੁੱਖਾ ਸੀਗਾ ਨਾ ਜਿਹੜਾ, ਇਹ ਅਕਾਲੀ ਦਲ ਦਾ ਬੜਾ ਐਕਟਿਵ ਮੈਂਬਰ ਸੀਗਾ ਤੇ ਉਸ ਇਲਾਕੇ 'ਚ, ਅੰਮ੍ਰਿਤਸਰ ਇਲਾਕੇ 'ਚ ਇਹਦੀਆਂ ਪਾਰਟੀ ਪ੍ਰਤੀ ਵਫਾਦਾਰੀਆਂ, ਪਾਰਟੀ ਲਈ ਗਤੀਵਿਧੀਆਂ ਮਸ਼ਹੂਰ ਸਨ, ਬੰਦਾ ਮਸ਼ਹੂਰ ਸੀ। ਇਹਨੂੰ ਮਾਰ ਦਿੱਤਾ ਗਿਆ। ਆਖਿਆ ਗਿਆ ਕਿ ਅਸੀਂ ਜੱਗੂ ਭਗਵਾਨਪੁਰੀਆ ਜਿਹੜਾ ਕਿ ਇੱਕ ਗਰੋਹਬਾਜ਼ ਆ, ਬੜਾ ਮਸ਼ਹੂਰ ਆ, ਬੜਾ ਬਦਨਾਮ ਆ, ਉਸ ਬੰਦੇ ਨੂੰ ਅਸੀਂ ਫੜ ਲਈ ਨਾਕਾ ਲਾਇਆ ਸੀਗਾ। ਮੁਖੇ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਭੁਲੇਖੇ ਨਾਲ, ਤੇ ਇਹਨੇ ਅੱਗੋਂ ਸਾਨੂੰ ਗੋਲੀ ਚਲਾ ਦਿੱਤੀ। ਜਵਾਬੀ ਗੋਲੀ ਅਸੀਂ ਚਲਾਈ ਤੇ ਮੁਖਾ ਮਰ ਗਿਆ। ਸੋ ਇਹ ਕਹਿੰਦੇ ਇੰਨੀ ਸਾਡੀ ਬਾਤ ਉੱਤੋਂ ਪੈ ਗਈ ਰਾਤ। ਹੋਇਆ ਕਿ ਉਹ ਕੇਸ ਜਦੋਂ ਇਹਨਾਂ ਨੇ ਇਸ ਤਰ੍ਹਾਂ ਅਖਬਾਰਾਂ ਨੂੰ ਦਿੱਤਾ, ਪ੍ਰੈਸ ਕਾਨਫਰੰਸਾਂ ਕੀਤੀਆਂ, ਉਹ ਨਾਲ ਦੀ ਨਾਲ ਹੀ ਸ਼ੱਕੀ ਜਾਪਣ ਲੱਗ ਪਿਆ ਜੀ। ਫਿਰ ਕਿਉਂਕਿ ਉਹ ਅਕਾਲੀ ਦਲ ਦਾ ਸਰਗਰਮ ਮੈਂਬਰ ਸੀਗਾ, ਕਾਰਕੁਨ ਸੀਗਾ, ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਘਰੇ ਖੁਦ ਗਿਆ ਸੀ ਤੇ ਇਹ ਕਹਿ ਕੇ ਆਇਆ ਸੀ ਭੂਰੇ ਤੇ ਬਹਿ ਕੇ, ਸਫਰ ਤੇ ਬਹਿ ਕੇ, ਕਿ ਲਓ ਜੀ ਮੈਂ ਸਾਰੇ ਸਸਪੈਂਡ ਕਰ ਦੇਣਾ। ਤੇ ਸੁਖਬੀਰ ਸਿੰਘ ਬਾਦਲ ਨੇ ਪਤਾ ਕੀ ਕੀਤਾ ਸੀ? ਪਤਾ ਨਹੀਂ ਸਸਪੈਂਡ ਦੀ ਕਿਹੜੀ ਪਰਿਭਾਸ਼ਾ ਜਾਂਦੇ ਜਾਂਦੇ ਨੇ ਕਾਰ ਦੇ ਵਿੱਚ ਬੈਠੇ ਬਣਾ ਲਈ ਕਿ ਉਹਨਾਂ ਨੂੰ ਇੱਕ ਥਾਣੇ ਚੋਂ ਬਦਲ ਕੇ ਦੂਜੇ ਥਾਣੇ 'ਚ ਭੇਜ ਦਿੱਤਾ। ਪਰਿਵਾਰ ਨੂੰ ਉਦੋਂ ਪਤਾ ਲੱਗ ਗਿਆ ਕਿ ਸਾਡੀ ਪਾਰਟੀ ਵੀ ਸਾਡੇ ਨਾਲ ਨਹੀਂ ਖੜਦੀ, ਸਾਡੀ ਸਰਕਾਰ ਵੀ ਸਾਡੇ ਨਾਲ ਨਹੀਂ ਖੜਦੀ। ਫਿਰ ਉਹਨਾਂ ਨੇ ਕੋਰਟ ਦਾ ਰਸਤਾ ਅਖਤਿਆਰ ਕਰ ਲਿਆ। ਬਹੁਤ ਉਹਨਾਂ ਨੇ ਅਪੀਲਾਂ ਦਲੀਲਾਂ ਕੀਤੀਆਂ, ਕਿਤੇ ਸੁਣਵਾਈ ਨਾ ਹੋਈ। ਅੰਤ ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਇਸਤਗਾਸਾ ਕਰ ਦਿੱਤਾ। ਇਸਤਗਾਸੇ ਦੇ ਵਿੱਚ ਸਾਰੇ ਜਿੰਨੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਖਿਲਾਫ ਹੱਤਿਆ ਦਾ ਦੋਸ਼ ਜਿਹੜਾ ਸੀਗਾ ਉਹ ਪਰਚਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਗਏ। ਜਿਹੜਾ SSP ਸੀ ਉਸ ਸਮੇਂ ਦਾ ਪਰਮਪਾਲ, ਉਹਨੂੰ ਸਬੂਤ ਮਿਟਾਉਣ ਦੇ ਦੋਸ਼ਾਂ ਹੇਠ ਸਮਨਿੰਗ ਕਰ ਦਿੱਤੀ ਗਈ। ਉਹਨੇ ਕੱਲ ਪਰਸੋਂ ਜ਼ਮਾਨਤ ਲਈ ਆ। ਪਰ ਕਮਾਲ ਦੀ ਗੱਲ ਆ ਕਿ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ ਮੁਖੇ ਨੂੰ ਮਾਰਿਆ, ਉਹਨਾਂ ਚੋਂ ਅੱਜ ਤੱਕ ਇੱਕ ਵੀ ਨਹੀਂ ਫੜਿਆ ਗਿਆ। ਤੇ ਇਹ ਤੋਂ ਵੀ ਕਮਾਲ ਦੀ ਗੱਲ ਆ ਕਿ ਇੱਕ ਇਹਨਾਂ ਚੋਂ ਜਿਹੜਾ ਅਫਸਰ ਸੀਗਾ, ਜਿਹੜਾ ਉਸ ਪਾਰਟੀ ਦਾ ਮੋਹਰੀ ਸੀਗਾ, ਥਾਣੇਦਾਰ, ਉਹ ਅੱਜ ਵੀ ਇੱਕ DIG ਦੀ ਗੱਡੀ 'ਚ ਆਮ ਹੀ ਅੰਮ੍ਰਿਤਸਰ 'ਚ ਘੁੰਮਦਾ ਤੁਸੀਂ ਵੇਖ ਸਕਦੇ। ਯਾਨੀ ਜਿਹੜਾ ਬੰਦਾ ਭਗੌੜਾ ਪੁਲਿਸ ਦੇ ਕਾਗਜ਼ਾਂ 'ਚ, ਉਹ ਪੁਲਿਸ ਦੇ ਘਰੇ ਹੀ ਰਹਿ ਰਿਹਾ। ਹੁਣ ਜਦੋਂ ਇਹਨਾਂ ਨੂੰ ਵਾਰੀ ਆਈ ਨੌਕਰੀ ਦੇਣ ਦੀ, ਇਹਨਾਂ ਦੇ ਪਰਿਵਾਰ ਨੇ ਹਾਈ ਕੋਰਟ 'ਚ ਜਾ ਕੇ ਦੱਸਿਆ ਕਿ ਸਾਡੇ ਲਈ ਨੌਕਰੀ ਤਾਂ, ਕਿਉਂਕਿ ਇਹਨਾਂ ਨੂੰ ਨੌਕਰੀ ਦਾ ਐਲਾਨ ਕੀਤਾ ਗਿਆ ਸੀਗਾ ਕਿ ਨੌਕਰੀ ਤੇ 40 ਲੱਖ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਹੁਣ ਜਿਹੜਾ DC ਦਫ਼ਤਰ ਹੈ, ਉਹ ਇਹ ਦੋਸ਼ ਲਾਉਂਦੇ ਕਿ DC ਦਫ਼ਤਰ ਨੇ ਸਾਨੂੰ ਨੌਕਰੀ ਤਾਂ ਆਫਰ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੁਆਇਨਿੰਗ ਤੁਹਾਨੂੰ ਉਦੋਂ ਕਰਾਵਾਂਗੇ ਜਦੋਂ ਪੁਲਿਸ ਵਾਲਿਆਂ ਦੇ ਨਾਲ ਤੁਸੀਂ ਰਾਜੀਨਾਮਾ ਕਰੋ। ਇਹ ਹੁਣ DC ਦਫ਼ਤਰ ਕਿਉਂ ਵਿਚੋਲਗੀ ਕਰਦਾ ਪਿਆ? ਇਹ ਕਮਾਲ ਦੀ ਗੱਲ ਆ। DC ਦਫ਼ਤਰ ਦਾ ਕੰਮ ਨੌਕਰੀ ਦੇਣਾ, ਉਹ ਨੌਕਰੀ ਦੇ ਕੇ ਫਾਰਗ ਹੋਵੇ, ਵਿੱਚ ਰਾਜੀਨਾਮੇ ਵਾਲੀ ਜ਼ਿੰਮੇਵਾਰੀ ਉਹਨਾਂ ਨੇ ਪਤਾ ਨਹੀਂ ਕਿਹਦੇ ਆਖੇ ਤੇ ਉੱਠ ਲਈ ਆ। ਇਹ ਨਵਾਂ ਸਿਆਪਾ ਪੈ ਗਿਆ। ਉਹਨਾਂ ਨੇ ਹੁਣ ਹਾਈ ਕੋਰਟ 'ਚ ਆ ਕੇ ਗੱਲ ਕਹਿਤੀ ਹੈ। ਉਹ ਕਹਿੰਦੇ ਜੀ ਕਿ DC ਸਾਹਿਬ ਤੇ ਸਾਨੂੰ ਜੁਆਇਨਿੰਗ ਲੈਟਰ ਦੇਣ ਦੇ ਨਾਲ ਨਾਲ ਇੱਕ ਸ਼ਰਤ ਵੀ ਦੇਈ ਜਾਂਦੇ ਆ ਕਿ ਭਾਈ ਤੁਸੀਂ ਰਾਜੀਨਾਮਾ ਕਰ ਲਓ ਤੇ ਨੌਕਰੀ ਲੈ ਲਓ। ਇਹ ਕਿੱਦਾਂ ਦਾ ਸਾਡੇ ਨਾਲ ਖੇਡ ਖੇਡਿਆ ਜਾ ਰਿਹਾ? ਸਾਡਾ ਬੰਦਾ ਮਰ ਗਿਆ, ਉਸ ਤੋਂ ਬਾਅਦ ਸਾਡੇ ਨਾਲ ਜਿਹੜਾ ਉਸ ਸਮੇਂ ਸਾਡਾ ਪਾਰਟੀ ਦਾ ਪ੍ਰਧਾਨ ਸੀ ਤੇ ਉਸ ਸਮੇਂ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਵੀ ਸੀਗਾ, ਉਹਨੇ ਵੀ ਸਾਡੇ ਨਾਲ ਇਸੇ ਤਰ੍ਹਾਂ ਦਾ ਹੀ ਕੀਤਾ। ਤੇ ਹੁਣ ਜਿਸ ਤਰ੍ਹਾਂ ਦਾ ਵਤੀਰਾ ਜਿਹੜਾ DC ਰੱਖੀ ਬੈਠਾ, ਹੁਣ ਇਹਦੇ ਤੇ ਹਾਈ ਕੋਰਟ ਨੇ ਫਿਰ ਜਵਾਬ ਮੰਗ ਲਿਆ ਜੀ। ਉਹਦਾ ਜਿਹੜੀ ਪੁਲਿਸ ਨੇ ਕਹਾਣੀ ਬਣਾਈ ਸੀਗੀ ਮੁਖੇ ਨੂੰ ਮਾਰਨ ਦੀ, ਮੈਂ ਤੁਹਾਨੂੰ ਸੰਖੇਪ 'ਚ ਦੱਸ ਦੇਣਾ, ਬੜੀ ਦਿਲਚਸਪ ਸੀ। ਇਹਨਾਂ ਨੇ ਕਿਹਾ ਸੀਗਾ ਕਿ ਮੁਖੇ ਨੇ ਗੋਲੀ ਚਲਾਈ
ਇਹਨਾਂ ਦੀ ਉਹ ਹੀ ਬਣਾਈ ਇੱਕ SIT, ਯਾਨੀ ਪੁਲਿਸ ਵਾਲਿਆਂ ਚ ਵੀ ਬਣਾਈ ਇੱਕ SIT ਸੀਗੀ, ਜਿਹਨੇ ਇਸ ਮਾਮਲੇ ਨੂੰ ਇਨਵੈਸਟੀਗੇਟ ਕੀਤਾ ਸੀ। ਤੇ ਉਹਨਾਂ ਨੇ ਜਦੋਂ ਖੋਜਬੀਨ ਕੀਤੀ, ਛਾਨਬੀਨ ਕੀਤੀ, ਉਹ ਕਹਿੰਦੇ ਕਿ ਮੁਖੇ ਦੇ ਪਿਸਤੌਲ ਚ ਗੋਲੀ ਚੱਲੀ ਨਹੀਂ, ਕਿਉਂਕਿ ਕਹਿੰਦੇ ਜਦੋਂ ਗੋਲੀ ਚੱਲਦੀ ਹੈ ਪਿਸਤੌਲ ਦੇ ਵਿੱਚੋਂ ਇੱਕ ਥੋੜਾ ਜਿਹਾ ਕੈਮੀਕਲ ਨਿਕਲਦਾ ਜਿਹੜਾ ਬੰਦੇ ਦੇ ਹੱਥ ਤੇ ਲੱਗਦਾ। ਉਹ ਕਹਿੰਦੇ ਕਿ ਮੁਖੇ ਦੇ ਹੱਥ ਤੇ ਉਹ ਨਹੀਂ ਸੀਗਾ। ਇਹਦਾ ਮਤਲਬ ਹੈ ਉਹਦੇ ਪਿਸਤੌਲ ਚ ਗੋਲੀ ਨਹੀਂ ਚੱਲੀ, ਗੋਲੀ ਬਾਅਦ ਚ ਚਲਾਈ ਗਈ ਆ। ਤੇ ਦੂਜੀ ਗੱਲ, ਪੁਲਿਸ ਵਾਲਿਆਂ ਨੇ ਕਿਹਾ ਸੀਗਾ ਕਿ ਗੋਲੀ ਸਾਡੇ ਪੱਟ ਚ ਇੱਕ ਜਣੇ ਦੇ ਵੱਜੀ ਹੈ। ਤੇ ਉਹ ਕਹਿੰਦੇ ਜਦੋਂ ਗੋਲੀ ਚੱਲੀ ਨਹੀਂ ਉਹਦੇ ਰਿਵਾਲਵਰ ਚੋਂ, ਅਸੀਂ ਜਦੋਂ ਕਹਿੰਦੇ ਕਿ ਗੋਲੀ ਚੱਲੀ ਨਹੀਂ, ਜੇ ਚੱਲੀ ਹੋਊ ਤੇ ਬਾਅਦ ਚ ਚਲਾਈ ਹੋਊ, ਜੇ ਚੱਲੀ ਨਹੀਂ ਤੇ ਇਹਦਾ ਮਤਲਬ ਕਿ ਜਿਹੜੀ ਗੋਲੀ ਇਹਨਾਂ ਨੇ ਮਾਰੀ ਹੈ ਉਹ ਗੋਲੀ ਵੀ ਆਪ ਮਾਰੀ ਹੈ। ਫਿਰ FIR ਜਿਹੜੀ ਹੈ ਉਹ ਵੀ ਇਹਨਾਂ ਨੇ ਝੂਠੀ ਲੌਂਚ ਕੀਤੀ ਹੈ। ਸੋ ਇਸ ਤਰ੍ਹਾਂ SIT ਨੇ ਹੀ ਇਹਨਾਂ ਦੀ ਕਹਾਣੀ ਨੂੰ ਝੂਠਿਆਂ ਕਰਾਰ ਦਿੱਤਾ ਸੀ ਔਰ ਇਸ ਨੂੰ ਚਿੱਟੇ ਦਿਨ ਫਰਜ਼ੀ ਐਨਕਾਊਂਟਰ ਕਿਹਾ ਸੀਗਾ ਕਿ ਚਿੱਟੇ ਦਿਨ ਪੁਲਿਸ ਨੇ ਫਰਜ਼ੀ ਐਨਕਾਊਂਟਰ ਹਜ਼ਾਰਾਂ ਲੋਕਾਂ ਦੀ ਹਾਜ਼ਰੀ 'ਚ ਬਣਾ ਦਿੱਤਾ ਸੀ, ਕਿਉਂਕਿ ਉਹ ਸੜਕ ਵਗਦੀ ਪਈ ਸੀ, ਉਥੋਂ ਰਾਹਗੀਰ ਲੰਘਦੇ ਪਏ ਸਨ, ਤਾਂ ਉੱਥੇ ਹੀ ਇਹਨਾਂ ਨੇ ਇਹ ਐਨਕਾਊਂਟਰ ਹੈ ਜਿਹੜਾ ਉਹ ਅੰਜਾਮ ਦੇ ਦਿੱਤਾ ਸੀਗਾ। ਸੋ ਹੁਣ ਇਹ ਹਾਈ ਕੋਰਟ ਦੇ ਚੌਖਟ ਤੇ ਚਲਾ ਗਿਆ ਮਾਮਲਾ। ਇਹਦੇ ਚੋਂ ਅੱਗੇ ਪਤਾ ਨਹੀਂ ਇਨਸਾਫ ਕਿੰਨੀ ਜਲਦੀ ਮਿਲੇਗਾ ਇਸ ਵਿਕਟਮ ਪਰਿਵਾਰ ਨੂੰ, ਪਰ ਪੁਲਿਸ ਦੀ ਤੁਸੀਂ ਕਮਾਲ ਦੀ ਕਾਰਗੁਜ਼ਾਰੀ ਦੇਖੋਗੇ ਇੱਥੇ ਕਿ ਨਾ ਸਿਰਫ ਬੰਦਾ ਮਾਰਿਆ, ਉਸ ਤੋਂ ਬਾਅਦ ਨਾ ਸਿਰਫ ਆਪਣੇ ਬੰਦਿਆਂ ਨੂੰ ਬਚਾਇਆ, ਬਲਕਿ ਜਦੋਂ ਨੌਕਰੀ ਦੇਣ ਦੀ ਵਾਰੀ ਆਈ DC ਦਫ਼ਤਰ ਦੇ ਵਿੱਚੋਂ ਵੀ ਇਹ ਸ਼ਰਤ ਰਖਵਾ ਲਈ ਕਿ ਪਹਿਲਾਂ ਤੁਸੀਂ ਰਾਜੀਨਾਮਾ ਕਰ ਲਓ, ਉਸ ਤੋਂ ਬਾਅਦ ਨੌਕਰੀ ਪਾ ਲਓ। ਯਾਨੀ ਇੱਥੇ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਇਨਸਾਫ ਦੇਣਾ ਉਹ ਲੋਕ ਇਨਸਾਫ ਨਾ ਦੇਣ ਲਈ ਕੀ ਕੁਝ ਕਰਦੇ ਆ। ਉਹ ਇੱਕ ਵੇਖਣ ਵਾਲੀ ਗੱਲ ਆ, ਸੋਚਣ ਵਾਲੀ ਗੱਲ ਆ, ਸਮਝਣ ਵਾਲੀ ਗੱਲ ਆ ਕਿ ਜਿਸ ਬੰਦੇ ਦਾ ਆਪਣਾ ਕੋਈ ਪਿਆਰਾ ਇਸ ਤਰ੍ਹਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਜਾਂਦਾ, ਉਸ ਤੋਂ ਬਾਅਦ ਉਹਨੂੰ ਇਨਸਾਫ ਲੈਣ ਲਈ ਜਿਸ ਦੌਰ ਚੋਂ ਗੁਜ਼ਰਨਾ ਪੈਂਦਾ, ਜਿਸ ਅੱਗ ਚੋਂ ਅਗਨੀ ਪ੍ਰੀਖਿਆ ਦੇ ਕੇ ਲੰਘਣਾ ਪੈਂਦਾ, ਉਹ ਉਹੀ ਜਾਣਦਾ ਜਿਹਦੇ ਤੇ ਬੀਤਦੀ ਹੈ। ਬਿਲਕੁਲ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਜੇ ਗੱਲ ਕਰੀਏ ਵੀ ਪ੍ਰੇਮੀਆਂ ਹੱਥੋਂ ਹੋਏ ਨੁਕਸਾਨ ਦੇ ਮਾਮਲੇ ਤੇ 13 ਜ਼ਿਲ੍ਹਿਆਂ ਨੇ ਕੀਤਾ ਕਰੋੜਾਂ ਦਾ ਕਲੇਮ। ਦੇਖੋ, ਇਹ ਜਿਹੜਾ ਨੁਕਸਾਨ ਹੋਇਆ ਸੀ ਜ਼ਿਆਦਾ ਹੋਇਆ ਸੀਗਾ ਮਾਲਵੇ ਇਲਾਕੇ 'ਚ ਜੀ। ਮਾਲਵੇ ਦੇ 13-14 ਜ਼ਿਲ੍ਹਿਆਂ ਨੇ ਹੁਣ ਇੱਕ ਕਲੇਮ ਕੀਤਾ, ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਭਾਈ ਆਕਲਨ ਰਿਪੋਰਟ ਬਣਾਓ, ਪੂਰਾ ਬਿਊਰਾ ਇਕੱਠਾ ਕਰੋ, ਆંકੜੇ ਇਕੱਠੇ ਕਰੋ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ। ਫਿਰ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਉਸ ਨੁਕਸਾਨ ਨੂੰ ਆਂਕਣਾ ਸ਼ੁਰੂ ਕਰ ਦਿੱਤਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ। ਇਹਦੇ 'ਚ ਹੁਣ ਜਿਹੜੀ ਚੀਜ਼ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਮਾਲਵਾ ਦੇ 14 ਜ਼ਿਲ੍ਹਿਆਂ ਨੇ ਜਿਹੜਾ ਇਹ ਨੁਕਸਾਨ ਗਿਣਿਆ ਉਹ ਕੁੱਲ ਬਣਦਾ 3 ਕਰੋੜ 51 ਲੱਖ ਦਾ। ਯਾਨੀ ਇਹਨਾਂ ਦਾ ਕਲੇਮ ਹੈ ਜਿਹੜਾ ਉਹ 3 ਕਰੋੜ 51 ਲੱਖ ਦਾ। ਤੇ ਬਠਿੰਡੇ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ 2 ਕਰੋੜ 36 ਲੱਖ ਦਾ। ਫਾਜ਼ਿਲਕਾ ਦੇ ਵਿੱਚ ਸਭ ਤੋਂ ਘੱਟ ਨੁਕਸਾਨ ਹੋਇਆ ਸਿਰਫ 23,000 ਦਾ। ਵੈਸੇ ਕਮਾਲ ਦਾ ਅੰਕੜਾ ਹੈ, ਕਿਉਂਕਿ ਰਾਜਕਰਨ ਵੀਰ ਜੀ ਜਿਹੜੀ ਪ੍ਰੇਮੀਆਂ ਦੀ ਬਹੁਤਾਤ ਗਿਣਤੀ ਹੈ ਨਾ, ਜਿਹੜੀ ਸ਼ੁਰੂ ਦੇ ਵਿੱਚ ਇੱਧਰ ਉਲਾਰਬਾਦੀ ਹੋਈ ਇਸ ਡੇਰੇ ਪ੍ਰਤੀ, ਉਹ ਸਭ ਤੋਂ ਜ਼ਿਆਦਾ ਗਿਣਤੀ ਜਲਾਲਾਬਾਦ ਫਾਜ਼ਿਲਕਾ ਏਰੀਏ 'ਚ ਹੁੰਦੀ ਸੀਗੀ, ਪਰ ਉੱਥੇ ਸਭ ਤੋਂ ਘੱਟ ਨੁਕਸਾਨ ਆਇਆ। ਇਹ ਬੜੀ ਦਿਲਚਸਪ ਕਹਾਣੀ ਹੈ। ਇਸ ਤੋਂ ਇਲਾਵਾ ਹੋਰ ਵੀ ਜ਼ਿਲ੍ਹੇ ਆ ਜਿੱਦਾਂ ਸੰਗਰੂਰ, ਮੁਕਤਸਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਨੁਕਸਾਨ ਹੋਇਆ, ਪਰ ਕੁੱਲ ਮਿਲਾ ਕੇ ਇਹ ਕਲੇਮ ਜਿਹੜਾ ਪਾਇਆ ਜਾ ਰਿਹਾ ਉਹ 3 ਕਰੋੜ 51 ਲੱਖ ਦਾ। ਵੈਸੇ ਇਹ ਕਾਰੋਬਾਰ ਦਾ ਨੁਕਸਾਨ ਨਹੀਂ ਹੈ, ਕਾਰੋਬਾਰ ਦਾ ਨੁਕਸਾਨ ਜੁਦਾ ਹੈ, ਕਾਰੋਬਾਰ ਦਾ ਨੁਕਸਾਨ ਲਹਿਦਾ। ਉਹ ਕਿੰਨਾ ਹੋਇਆ ਉਹਦੇ ਬਾਰੇ ਵੱਖੋ ਵੱਖਰੇ ਕਿਆਫੇ ਆ, ਵੱਖੋ ਵੱਖਰਾ ਹਰੇਕ ਦਾ ਅੰਦਾਜ਼ਾ, ਹਰੇਕ ਦਾ ਐਸਟੀਮੇਟ ਆ। ਕੋਈ ਕਹਿੰਦਾ ਕਿ ਇਕੱਲੇ ਬਠਿੰਡੇ ਦੇ ਵਿੱਚ ਹੀ ਇੰਨਾ ਨੁਕਸਾਨ ਹੋ ਗਿਆ ਹੋਊਗਾ, ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ 50 ਤੋਂ 60 ਕਰੋੜ ਦਾ ਬਿਜ਼ਨਸ ਦਾ। ਜੇ ਹੋਰ ਛੋਟੇ ਛੋਟੇ ਸ਼ਹਿਰਾਂ ਚ ਲਾਈਏ ਜਿੱਦਾਂ ਬਰਨਾਲਾ ਹੈ, ਸੰਗਰੂਰ ਆ, ਮਾਨਸਾ ਹੈ, ਵੀ ਐਵਰੇਜ ਇੱਥੇ ਵੀ 20-25 ਲੱਖ ਦਾ ਕਾਰੋਬਾਰ ਹੈ ਜਿਹੜਾ ਉਹ ਇਹਨਾਂ 2-4 ਦਿਨਾਂ ਚ ਪ੍ਰਭਾਵਿਤ ਹੋ ਗਿਆ। ਜੇ ਉਸ ਸਾਰੇ ਪੈਸੇ ਨੂੰ ਨਾਲ ਜੋੜ ਦਈਏ ਤੇ ਖਾਸਾ ਪੈਸਾ ਬਣ ਜਾਣਾ। ਇਸ ਤੋਂ ਇਲਾਵਾ ਜਿਹੜੀ ਸਾਡੀ ਜਨਤਕ ਬੱਸ ਸੇਵਾ ਜਿਹਨੂੰ ਅਸੀਂ PRTC ਕਹਿ ਦਿੰਦੇ ਆ, ਰੋਡਵੇਜ਼ ਵੀ ਕਹਿ ਦਿੰਦੇ ਆ, ਜੇ ਉਹਦਾ ਵੀ ਵਿੱਚ ਜੋੜ ਲਈਏ ਫਿਰ ਉਹਨਾਂ ਦਾ ਵੀ ਲੱਗਦਾ ਹੈ ਕਿ ਘੱਟੋ ਘੱਟ 7-8 ਕਰੋੜ ਦਾ ਨੁਕਸਾਨ ਹੋਇਆ ਹੋਏਗਾ। ਉਹਨੂੰ ਵੀ ਲਾ ਦਈਏ ਤੇ ਰਕਮ ਹੋਰ ਵੱਡੀ ਬਣ ਜਾਂਦੀ ਹੈ। ਤੇ ਜੇ ਅਸੀਂ ਸਮੁੱਚਾ ਸਾਰਾ ਕਾਰੋਬਾਰ, ਯਾਨੀ ਇੱਕ ਤੇ ਹੈਗਾ ਨਾ ਸ਼ਹਿਰੀ ਕਾਰੋਬਾਰ, ਜੇ ਅਸੀਂ ਸਮੁੱਚਾ ਕਾਰੋਬਾਰ ਜੋੜ ਦਈਏ ਜਿਹਦੇ ਚ ਇੱਕ ਮਜ਼ਦੂਰ ਵੀ ਆਉਂਦਾ, ਇੱਕ ਕਿਸਾਨ ਵੀ ਆਉਂਦਾ, ਇੱਕ ਛੋਟਾ ਵਪਾਰੀ ਵੀ ਆਉਂਦਾ ਜਿਹਦਾ ਸਾਰਾ ਕੰਮ ਕਰ ਜਿਹੜਾ ਇੰਟਰਨੈਟ ਦੇ ਬਿਲਕੁਲ ਨਿਰਭਰ ਹੁੰਦਾ, ਬਿਲਕੁਲ ਇਹ ਸਾਰਾ ਜੇ ਨੁਕਸਾਨ ਅਸੀਂ ਜੋੜ ਦਈਏ ਫਿਰ ਤੇ ਬਹੁਤ ਮੋਟੀ ਰਕਮ ਜਾਣੀ ਹੈ। ਹੁਣ ਇਹਨਾਂ ਨੇ ਜਿਹੜਾ ਕਲੇਮ ਕੀਤਾ ਕਿ ਉਹ 3 ਕਰੋੜ 51 ਲੱਖ ਦਾ ਹੀ ਰੱਖਿਆ ਜਾਊਗਾ ਜਾਂ ਵਿੱਚ ਜਿਹੜਾ ਕਾਰੋਬਾਰੀ ਨੁਕਸਾਨ ਹੈ ਇਹ ਵੀ ਪਾਇਆ ਜਾਊਗਾ, ਇਹਦੇ ਬਾਰੇ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ। ਪਰ ਫਿਰ ਵੀ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ
ਕੁਝ ਘੰਟੇ ਮਿਲੇ ਆ ਇਹਨਾਂ ਨੂੰ ਪ੍ਰੇਮੀਆਂ ਨੂੰ, ਕੁਝ ਘੰਟੇ ਵੀ ਨਹੀਂ, ਮੈਂ ਤਾਂ ਕਹੂੰਗਾ ਕੁਝ ਮਿੰਟ ਮਿਲੇ ਸੀਗੇ, ਜਾਨੀ ਲਗਭਗ 3 ਤੋਂ 3.5 ਦਾ ਇਹਨਾਂ ਨੂੰ ਟਾਈਮ ਮਿਲਿਆ। ਜੋ ਨੁਕਸਾਨ ਕੀਤਾ ਪੰਜਾਬ 'ਚ ਇਹਨਾਂ ਨੇ ਅੱਧੇ ਘੰਟੇ 20 ਮਿੰਟ ਦੇ ਅੰਦਰ ਅੰਦਰ ਕੀਤਾ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 20 ਮਿੰਟ 25 ਮਿੰਟ 'ਚ ਇੰਨਾ ਨੁਕਸਾਨ ਹੋ ਗਿਆ, ਭੰਨ ਤੋੜ 3 ਕਰੋੜ 51 ਲੱਖ ਦੀ ਪਹੁੰਚ ਗਈ ਆ। ਉਹ ਕਾਰੋਬਾਰ ਦਾ ਨੁਕਸਾਨ ਹੈ ਜਿਹੜਾ, ਉਹ ਅੱਡ ਛੱਡ ਦਿਓ। ਤੇ ਤੁਸੀਂ ਆਪ ਹੀ ਸਮਝ ਲਓ, ਜੇ ਇਹਨਾਂ ਨੂੰ ਸਮਾਂ ਥੋੜਾ ਜਿਹਾ ਹੋਰ ਮਿਲ ਜਾਂਦਾ, ਹੱਥ ਥੋੜਾ ਜਿਹਾ ਹੋਰ ਖੋਲ ਲੈਂਦੇ, ਜਾਂ ਜਿਹੜੇ ਸਾਰੇ ਪ੍ਰੇਮੀ ਉੱਥੇ ਪੰਚਕੂਲੇ 'ਚ ਗਏ ਸਨ ਪੰਜਾਬ ਤੋਂ, ਜੇ ਉਹ ਸਾਰੇ ਇੱਥੇ ਹੁੰਦੇ ਤੇ ਨੁਕਸਾਨ ਕਿੱਥੇ ਜਾ ਸਕਦਾ ਸੀ। ਪਰ ਇਹਨਾਂ ਤੋਂ ਇਹ ਭਰਪਾਈ ਕਰਨੀ ਚਾਹੀਦੀ ਹੈ, ਇਹਨਾਂ ਤੋਂ ਨਹੀਂ। ਮੈਂ ਤਾਂ ਕਹੂੰਗਾ ਜਿਹੜੇ ਇਹਨਾਂ ਨੂੰ ਉੱਲੂ ਬਣਾ ਕੇ ਇਹਨਾਂ ਤੋਂ ਕੰਮ ਕਢਾਉਂਦੇ ਰਹੇ ਆ, ਇਹਨਾਂ ਤੋਂ ਬੁਰੀਆਂ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦੇ ਰਹੇ ਆ, ਜਿਨ੍ਹਾਂ ਨੇ ਪੈਸਾ ਤੱਕ ਦਿੱਤਾ ਹਿੰਸਾ ਕਰਵਾਉਣ ਲਈ, ਮੇਰੇ ਖਿਆਲ ਦੇ ਨਾਲ ਉਹਨਾਂ ਤੋਂ ਵਸੂਲ ਕਰਨੇ ਚਾਹੀਦੇ ਆ। ਔਰ ਇਹ ਕਰਨੇ ਜ਼ਰੂਰ ਚਾਹੀਦੇ ਆ, ਤਾਂ ਕਿ ਕੱਲ ਨੂੰ ਕੋਈ ਹੋਰ ਡੇਰੇਦਾਰ ਇਸ ਤਰ੍ਹਾਂ ਆਪਣੀ ਪ੍ਰਾਈਵੇਟ ਫੌਜ ਨੂੰ ਫੂਕ ਦੇ ਕੇ ਨਾ ਮੈਦਾਨ 'ਚ ਡਾ ਦੇਵੇ ਕਿ ਚੱਕ ਦਿਓ ਫੱਟਾ। ਸੋ ਇਹ ਜ਼ਰੂਰੀ ਆ, ਜੇ ਐਤਕੀ ਨਕੇਲ ਨਾ ਕੱਸੀ ਗਈ ਤੇ ਇਸ ਵਾਰੀ ਜੇ ਇਸ ਵਾਰੀ ਇਸ ਤਰ੍ਹਾਂ ਦਾ ਨੁਕਸਾਨ ਇਹਨਾਂ ਤੋਂ ਨਾ ਭਰਾਇਆ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੇਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਦਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਫਿਰੋਜ਼ਪੁਰ ਦਾ ਕਾਂਗਰਸੀ MLA DC ਖਿਲਾਫ ਮੋਰਚਾ ਖੋਲ ਕੇ ਬਹਿ ਗਿਆ। ਦੇਖੋ, ਇਹ ਜਿਹੜਾ ਕਾਂਗਰਸੀਆਂ ਦਾ ਨਾ ਭਾਗ ਕਹਿ ਸਕਦੇ ਨਛੱਤਰ, ਉਹ ਏਦਾਂ ਦਾ ਹੀ ਆ। ਜਾਂ ਤੇ ਆਪੋ ਵਿੱਚ ਰਹਿ ਪੈਂਦੇ ਆ, ਜੇ ਆਪੋ ਵਿੱਚ ਇਹਨਾਂ ਦਾ ਮੋਹ ਇਤਫਾਕ ਥੋੜਾ ਜਿਹਾ ਜ਼ਿਆਦਾ ਵੱਧ ਜਾਵੇ ਤੇ ਫਿਰ ਇਹ ਅਫਸਰਾਂ ਨਾਲ ਰਹਿ ਪੈਂਦੇ ਆ, ਜਾਨੀ ਕਿਸੇ ਨਾ ਕਿਸੇ ਪਾਸੇ ਆਟਾ ਲੱਗਿਆ ਰਹਿੰਦਾ। ਇਹ ਪਿੰਕੀ ਸਾਹਿਬ ਨੇ ਇੱਥੋਂ ਸਾਡੇ ਫਿਰੋਜ਼ਪੁਰ ਤੋਂ MLA ਆ, ਬੰਦੇ ਵੈਸੇ ਸ਼ਾਨਦਾਰ ਆ, ਤੇ ਇਹਨਾਂ ਨੇ ਹੁਣ ਆਡਾ ਲਾ ਲਿਆ ਡਿਪਟੀ ਕਮਿਸ਼ਨਰ ਨਾਲ। ਆਡਾ ਇਸ ਗੱਲ ਨੂੰ ਲੱਗਿਆ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਕਿ ਸਾਰਾਗੜ੍ਹੀ ਦੇ ਜਿਹੜੇ ਸ਼ਹੀਦ ਆ, ਵੈਸੇ ਉਹਨਾਂ ਨੂੰ ਕੁਛ ਲੋਕ ਸ਼ਹੀਦ ਮੰਨਦੇ ਆ, ਕੁਛ ਲੋਕ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ। ਇਹ ਇੱਕ ਵੱਖਰੀ ਚਲੋ ਬਹਿਸ ਦਾ ਵਿਸ਼ਾ ਹੋ ਸਕਦਾ। ਜਿਹੜੇ ਮੰਨਦੇ ਆ ਉਹਨਾਂ ਨੂੰ ਵੀ ਮੁਬਾਰਕ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਮੁਬਾਰਕ। ਪਰ ਇਸ ਸਾਰਾਗੜ੍ਹੀ ਦੀ ਲੜਾਈ ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੁੱਕ ਵੀ ਲਿਖੀ ਹੋਈ ਹੈ। ਉਹ ਅੱਜ ਕੱਲ ਉਹਦੀ ਪ੍ਰਮੋਸ਼ਨ ਕਰਦੇ ਫਿਰਦੇ, UK 'ਚ ਵੀ ਮੇਰੇ ਖਿਆਲ ਦੇ ਨਾਲ ਇਹੋ ਪ੍ਰਮੋਸ਼ਨ ਲਈ ਗਏ ਆ। ਹੁਣ ਇਹਨਾਂ ਨੇ 12 ਸਤੰਬਰ ਨੂੰ ਇੱਥੇ ਰਾਜ ਪੱਧਰ ਤੇ ਇੱਕ ਸਮਾਗਮ ਕਰਾਉਣਾ ਸਾਰਾਗੜ੍ਹੀ ਦੀ ਲੜਾਈ ਦੇ ਪਰਿਪੇਖ ਦੇ ਵਿੱਚ। ਉਹਦੇ ਲਈ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ। ਔਰ ਕਮਾਲ ਦੀ ਗੱਲ ਹੈ ਕਿ ਉਸ ਦਿਨ ਪੂਰੇ ਪੰਜਾਬ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਜੀ। ਔਰ ਸਭ ਤੋਂ ਜ਼ਿਆਦਾ ਜਿਹੜਾ ਇਹ ਵੱਡਾ ਸਮਾਗਮ ਹੋਣਾ ਹੈ ਉਹ ਹੋਣਾ ਫਿਰੋਜ਼ਪੁਰ ਦੇ ਵਿੱਚ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਫਿਰੋਜ਼ਪੁਰ ਦੇ ਵਿੱਚ ਸਾਰਾਗੜ੍ਹੀ ਗੁਰਦੁਆਰਾ ਵੀ ਹੈ ਜੀ। ਸਾਰਾਗੜ੍ਹੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ, ਬਹੁਤ ਸ਼ਾਨਦਾਰ ਗੁਰਦੁਆਰਾ ਹੈ। ਸੋ ਮੇਰੇ ਖਿਆਲ ਦੇ ਨਾਲ ਉੱਥੇ ਸਾਰੀਆਂ ਤਿਆਰੀਆਂ ਇਸੇ ਕਰਕੇ ਕੀਤੀਆਂ ਜਾ ਰਹੀਆਂ ਕਿਉਂਕਿ ਯਾਦਗਾਰ ਉੱਥੇ ਬਣੀ ਹੈ। ਸੋ ਉਹ ਜਿਹੜੀਆਂ ਉੱਥੇ ਤਿਆਰੀਆਂ ਹੋ ਰਹੀਆਂ, ਉਹਨਾਂ ਤਿਆਰੀਆਂ ਨੂੰ ਲੈ ਕੇ ਇਹ DC ਸਾਹਿਬ ਤੇ ਜਿਹੜੇ MLA ਸਾਹਿਬ ਆ ਉਹ ਆਪੋ ਵਿੱਚ ਦੀ ਖੇਪੜ ਪਏ ਆ। ਖੇਪੜ ਇਸ ਗੱਲੋਂ ਪਏ ਆ ਕਿਉਂਕਿ ਇੰਗਲੈਂਡ ਤੋਂ ਇੱਕ ਵਫਦ ਆਉਣਾ। ਜਿਹੜੇ MLA ਸਾਹਿਬ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਤੁਸੀਂ ਸਟੇਟ ਗੈਸਟ ਦਾ ਦਰਜਾ ਦਿਓ, ਤੇ ਡਿਪਟੀ ਕਮਿਸ਼ਨਰ ਕਹਿੰਦਾ ਕਿ ਪੰਜਾਬ ਦੇ ਰਹਿਣ ਵਾਲੇ ਨਹੀਂ, ਇਹ ਤੇ ਫੋਰਨਰ ਨੇ, ਬਾਹਰ ਦੇ ਲੋਕ ਆ, ਮੈਂ ਇਹਨਾਂ ਨੂੰ ਸਟੇਟ ਗੈਸਟ ਦਾ ਦਰਜਾ ਨਹੀਂ ਦੇਣਾ। ਤੇ ਉਹ ਪਿੰਕੀ ਸਾਹਿਬ ਕਹਿੰਦੇ ਆ ਕਿ ਇਹਨੇ ਕਿਤਾਬ ਕਿਹੜੀ ਪੜ੍ਹੀ ਹੈ ਮੈਨੂੰ ਇਹ ਦੱਸੇ। ਸਟੇਟ ਗੈਸਟ ਦਾ ਦਰਜਾ ਸੀ ਕਿਸੇ ਨੂੰ ਵੀ ਦੇ ਸਕਦੇ ਆ, ਇਹਨੂੰ DC ਕਿਹਨੇ ਬਣਾਇਆ? ਤੇ ਇੱਥੋਂ ਤੱਕ ਉਹਨੇ ਕੈਮਰੇ ਦੇ ਸਾਹਮਣੇ ਆ ਕੇ ਕਹਿਤਾ, ਉਹ ਕਹਿੰਦਾ ਜੀ ਇਹ ਬੰਦਾ 4 ਸਾਲ ਬਾਦਲ ਹੋਰਾਂ ਦੇ ਨਾਲ ਲੱਗਾ ਰਿਹਾ, ਬਾਦਲ ਦਾ ਸੈਕਟਰੀ ਵਜੋਂ ਕੰਮ ਕਰਦਾ ਰਿਹਾ, ਇਹਦੇ ਖੂਨ ਦੇ ਵਿੱਚ ਸੈਕਟਰੀ ਪੁਣਾ ਇੰਨਾ ਜ਼ਿਆਦਾ ਰਚ ਗਿਆ, ਹਾਲੇ ਵੀ ਆਪਣੇ ਆਪ ਨੂੰ ਬਾਦਲ ਦਾ ਹੀ ਸੈਕਟਰੀ ਸਮਝਦਾ। ਹੁਣ ਗੱਲ ਇਹਨਾਂ ਦੀ ਇੱਥੋਂ ਤੱਕ ਚਲੇਗੀ। ਤੇ ਉਹ ਪਿੰਕੀ ਤੇ ਇੱਥੋਂ ਤੱਕ ਵੀ ਧਮਕੀ ਦੇ ਗਿਆ, ਉਹ ਕਹਿੰਦਾ ਜੀ ਸਾਡੇ ਰਾਜਾ ਸਾਹਿਬ ਨੂੰ ਮੁੜ ਲੈਣ ਦਿਓ। ਕੈਪਟਨ ਅਮਰਿੰਦਰ ਸਿੰਘ ਜਦੋਂ ਆਇਆ, ਮੈਂ ਜਦ ਇਹਦੀ ਸ਼ਿਕਾਇਤ ਕਰੂੰਗਾ ਤੇ ਉਹਨਾਂ ਨੂੰ ਕਹੂੰਗਾ ਕਿ ਇਹਨੂੰ ਬਦਲ ਕੇ ਕਿਸੇ ਹੋਰ ਥਾਂ ਤੇ ਕਰੋ। ਸੋ ਇਹਨਾਂ ਦਾ ਆਪੋ ਵਿੱਚ ਦੀ ਡਹਿ ਪੈਣਾ ਉਹ ਹੁਣ ਤਿਆਰੀਆਂ ਤੇ ਵੀ ਸਵਾਲ ਖੜੀ ਕਰਦਾ ਕਿ ਜੇ ਦੋਵੇਂ ਇਸ ਤਰ੍ਹਾਂ ਇੱਕ ਦੂਜੇ ਦੀਆਂ ਟੰਗਾਂ ਖਿੱਚਦੇ ਰਹੇ ਤੇ ਤਿਆਰੀਆਂ ਤੇ ਪ੍ਰਭਾਵ ਨਾ ਪਵੇ। ਚਲੋ ਇਹ ਨਵੇੜਾ ਕਰਨਾ ਜਿਹੜਾ ਉਹ ਬੈਠ ਕੇ ਵੀ ਕੀਤਾ ਜਾ ਸਕਦਾ ਕਿ ਸਟੇਟ ਗੈਸਟ ਦਾ ਦਰਜਾ ਕਿ ਕਿਸੇ ਦੂਜੇ ਦੇਸ਼ ਦੇ ਵਫਦ ਨੂੰ ਦਿੱਤਾ ਜਾ ਸਕਦਾ, ਜੇ ਨਹੀਂ ਜੇ ਦਿੱਤਾ ਜਾ ਸਕਦਾ ਤੇ ਦੇ ਦੇਣਾ ਚਾਹੀਦਾ, MLA ਨੂੰ ਕੁਛ ਕਰ ਲੈਣਾ ਚਾਹੀਦਾ। ਪਰ ਆ ਜਿਹੜੀ ਇਹਨਾਂ ਦੀ ਸਮੱਸਿਆ ਆਉਂਦੀ ਹੈ ਨਾ ਕਿ ਫਲਾਣੇ ਅਫਸਰ ਹੈ ਜਿਹੜੇ ਉਹ ਸਾਡਾ ਕਹਿਣਾ ਨਹੀਂ ਮੰਨਦੇ, ਫਲਾਣੇ ਅਫਸਰ ਹੈ ਜਿਹੜੇ ਉਹ ਅਕਾਲੀਆਂ ਦਾ ਕਹਿਣਾ ਮੰਨਦੇ ਆ। ਮੈਨੂੰ ਲੱਗਦਾ ਇਹਨਾਂ ਦੀ ਖਿੱਚ ਹੈ ਜਿਹੜੀ ਉਹ ਜਿੰਨੀ ਵੀ ਸਰਕਾਰ ਦੀ ਟਰਮ ਆ ਉਹ ਸਾਰੀ ਟਰਮ ਦੇ ਵਿੱਚ ਨਹੀਂ ਮੁੱਕਦੀ, ਕਿਉਂਕਿ ਇੱਕ ਲੌਬੀ ਹੈ, ਉਹ ਲੌਬੀ ਹਮੇਸ਼ਾ ਅਕਾਲੀ ਪੱਖੀ ਰਹੀ ਹੈ ਔਰ ਲੱਗਦਾ ਰਹੂਗੀ। ਉਹਨਾਂ ਨੇ ਇਹਨਾਂ ਦੀਆਂ ਗੱਲਾਂ ਨੂੰ ਦਰਕਨਾਰ ਕਰਨਾ ਹੀ ਕਰਨਾ ਹੈ। ਔਰ MLA ਹੈ ਜਿਹੜੇ ਉਹ ਅੱਗੇ ਵੀ ਪਿੱਟੇ ਹੈ ਔਰ ਹੁਣ ਵੀ ਪਿੱਟ ਲੈਣ। ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਨਹੀਂ ਸੁਣਨੀ, ਕਿਉਂਕਿ ਅੱਗੇ ਮੰਤਰੀ ਤੱਕ ਵੀ ਰੌਲਾ ਪਾ ਹਟਿਆ ਕਿ ਅਫਸਰ ਸਾਡੀ ਗੱਲ ਨਹੀਂ ਸੁਣਦੇ। ਲੱਗਦਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਆ
ਕਿ ਚੁੱਪ ਕਰਕੇ ਯਾਰ ਡੰਗ ਟਪਾਈ ਜਾ, ਉਹ ਚੁੱਪ ਕਰਕੇ ਡੰਗ ਟਪਾਉਣ ਦੀ ਨੀਤੀ ਤੇ ਆ ਆਪ ਵੀ, ਤੇ ਮੇਰੇ ਖਿਆਲ ਦੇ ਨਾਲ ਸਾਇਲੈਂਟ ਰਹਿ ਕੇ ਉਹ ਦੂਜਿਆਂ ਨੂੰ ਵੀ ਸੰਦੇਸ਼ ਦਿੰਦੇ ਆ ਕਿ ਨੱਪ ਕੁੱਟ ਕੇ ਟਾਈਮ ਪਾਸ ਕਰੋ, ਜ਼ਮਾਨਾ ਬਹੁਤ ਖਰਾਬ ਆ, ਬਹੁਤ ਖਰਾਬ ਆ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਅੱਜ ਦੀ ਅਖੀਰਲੀ ਗੱਲ ਕਰ ਲਈਏ, ਪੰਜਾਬ ਯੂਨੀਵਰਸਿਟੀ ਪੜ੍ਹੇਗੀ ਹੁਣ ਨਸ਼ੇ ਦਾ ਵਿਸ਼ਾ? ਬਿਲਕੁਲ, ਪੰਜਾਬ ਯੂਨੀਵਰਸਿਟੀ ਨੇ ਆਪਣੇ ਸਿਲੇਬਸ ਦੇ ਵਿੱਚ ਡਰੱਗ ਅਬਿਊਜ਼ ਦਾ ਜਿਹੜਾ ਸਬਜੈਕਟ ਆ ਉਹ ਸ਼ਾਮਲ ਕਰ ਲਿਆ ਜੀ, ਯਾਨੀ ਜਿੰਨੇ ਵਿਸ਼ੇ ਆ ਹੁਣ ਇਨਕਲੂਡ ਡਰੱਗ ਅਬਿਊਜ਼ ਵੀ ਹੋਗਾ। ਇੱਕ ਚੰਗੀ ਪਹਿਲ ਆ, ਪਰ ਇਹ ਚੰਗੀ ਪਹਿਲ ਜਿਹੜੀ ਆ ਉਹ ਯੂਨੀਵਰਸਿਟੀ ਨੇ ਆਪਣੇ ਪੱਧਰ ਤੇ ਨਹੀਂ ਕੀਤੀ। ਦਰਅਸਲ ਇਹ ਮਸਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪਿਆ ਇਸ ਕਰਕੇ ਹੋਇਆ, ਹਾਲੇ ਵੀ ਸੁਣਵਾਈ ਹੁੰਦੀ ਆ। ਜਿਹੜਾ ਸ਼ਸ਼ੀਕਾਂਤ ਨੇ ਉਹ ਖੁਲਾਸਿਆਂ ਦਾ ਦੌਰ ਚਲਾਇਆ ਸੀ, ਫਿਰ ਉਸ ਤੋਂ ਬਾਅਦ ਉਹ ਕੇਸ ਸੁਣਵਾਈ, ਉਹ ਬਹੁਤ ਲੰਮੀ ਚੌੜੀ ਪ੍ਰਕਿਰਿਆ, ਉਹ ਹਾਲੇ ਵੀ ਚੱਲਦੀ ਹੈ। ਸ਼ਸ਼ੀਕਾਂਤ ਵਾਲਾ ਉਹੀ ਕੇਸ ਆ ਡਰੱਗ ਨੂੰ ਲੈ ਕੇ ਜਿਹੜਾ ਹਾਈ ਕੋਰਟ ਚ ਪਹੁੰਚਿਆ ਹੋਇਆ ਪਟੀਸ਼ਨ ਆ ਜੀ। ਉਹਦੇ ਵਿੱਚ ਹਾਈ ਕੋਰਟ ਨੇ ਇਹਨਾਂ ਨੂੰ ਹੁਕਮ ਦਿੱਤੇ ਸਨ, ਪੰਜਾਬ ਨੂੰ ਵੀ ਦਿੱਤੇ ਸੀ, ਹਰਿਆਣੇ ਨੂੰ ਵੀ ਦਿੱਤੇ ਸੀਗੇ, ਤੇ ਚੰਡੀਗੜ੍ਹ ਨੂੰ ਵੀ ਦਿੱਤੇ ਸੀਗੇ, ਯੂਟੀ ਨੂੰ ਵੀ ਦਿੱਤੇ ਸੀਗੇ ਕਿ ਤੁਸੀਂ ਆਪਣੇ ਸਕੂਲਾਂ ਕਾਲਜਾਂ ਦੇ ਸਿਲੇਬਸਾਂ ਦੇ ਵਿੱਚ ਡਰੱਗਸ ਦਾ ਵਿਸ਼ਾ ਸ਼ਾਮਲ ਕਰੋ। ਕਿਉਂਕਿ ਇੱਕ ਕਮੇਟੀ ਨੇ ਸੁਝਾਅ ਦਿੱਤਾ ਸੀਗਾ ਜਾ ਕੇ ਹਾਈ ਕੋਰਟ ਨੂੰ ਕਿ ਭਾਈ ਆਹ ਕੰਮ ਕਰਨ ਵਾਲਾ ਹੈ ਜੇ ਤੁਸੀਂ ਆਉਣ ਵਾਲੀਆਂ ਇੱਥੋਂ ਦੀਆਂ ਨਸਲਾਂ ਨੂੰ ਬਚਾਉਣਾ, ਕਿਉਂਕਿ ਨਸ਼ਾ ਇੱਥੇ ਬਹੁਤ ਜ਼ਿਆਦਾ ਹੋ ਗਿਆ। ਫਿਰ ਉਹਨਾਂ ਨੇ ਹੁਕਮ ਪਾਸ ਕਰ ਦਿੱਤਾ ਕਿ ਭਾਈ ਤੁਸੀਂ ਇਹ ਕੰਮ ਕਰੋ ਜੇ ਕਰ ਸਕਦੇ ਹੋ ਤਾਂ। ਹੁਣ ਯੂਟੀ ਨੇ ਤੇ ਦੇਖੋ ਆਪਣਾ ਫਰਜ਼ ਨਿਭਾ ਦਿੱਤਾ, ਜਾਨੀ ਪੰਜਾਬ ਯੂਨੀਵਰਸਿਟੀ ਨੇ ਇਸ ਮੁੱਦੇ ਤੇ ਲੈ ਕੇ ਸੰਜੀਦਗੀ ਵਿਖਾਈ ਹੈ ਔਰ ਆਪਣੇ ਸਿਲੇਬਸ ਦੇ ਵਿੱਚ ਨਸ਼ੇ ਦਾ ਵਿਸ਼ਾ ਜਿਹੜਾ ਸ਼ਾਮਲ ਕਰ ਲਿਆ। ਉਹ ਇਸ ਸੈਸ਼ਨ ਤੋਂ ਮੇਰੇ ਖਿਆਲ ਦੇ ਨਾਲ ਸ਼ੁਰੂ ਕਰ ਦੇਣਗੇ। ਪਰ ਦੂਜੇ ਪਾਸੇ ਨਾ ਤੇ ਹਰਿਆਣੇ ਚ ਹਾਲੇ ਤੱਕ ਪਹਿਲ ਕਦਮੀ ਹੋਈ ਆ, ਨਾ ਹੀ ਪੰਜਾਬ ਚ ਕੋਈ ਇਸ ਤਰ੍ਹਾਂ ਦਾ ਸੰਕੇਤ ਦਿਖਿਆ। ਮੇਰੇ ਖਿਆਲ ਦੇ ਨਾਲ ਜੇ ਕੈਪਟਨ ਸਰਕਾਰ ਵਾਕਿਆ ਹੀ ਨਸ਼ੇ ਪ੍ਰਤੀ ਗੰਭੀਰਤਾ ਇਹ ਮੰਨ ਕੇ ਚੱਲਦੇ ਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ, ਤੇ ਸਾਨੂੰ ਵੀ ਉਸ ਯੂਨੀਵਰਸਿਟੀ ਵਾਂਗੂ ਆਪਣੇ ਸਕੂਲੀ ਸਿਲੇਬਸ ਦੇ ਵਿੱਚ, ਕਾਲਜ ਦੇ ਸਿਲੇਬਸ ਦੇ ਵਿੱਚ ਇਹ ਪ੍ਰਬੰਧ ਕਰ ਲੈਣਾ ਚਾਹੀਦਾ ਕਿ ਨਸ਼ੇ ਦਾ ਵਿਸ਼ਾ ਜਿਹੜਾ ਉਹ ਲਾਜ਼ਮੀ ਕੀਤਾ ਜਾਵੇ। ਨਸ਼ੇ ਦਾ ਹੀ ਨਹੀਂ, ਮੇਰੇ ਖਿਆਲ ਦੇ ਨਾਲ ਤੇ ਆ ਜਿਹੜੀ ਅਸੀਂ ਨੈਤਿਕ ਸਿੱਖਿਆ ਕਹਿੰਦੇ ਆ, ਮੋਰਲ ਐਜੂਕੇਸ਼ਨ, ਬਿਲਕੁਲ ਇਹ ਵੀ ਹੋਣੀ ਚਾਹੀਦੀ ਹੈ, ਇਹ ਵੀ ਜ਼ਰੂਰੀ ਹੈ। ਇਹ ਇੱਕ ਦੋ ਚੀਜ਼ਾਂ ਲਾਜ਼ਮੀ ਕਰਨੀਆਂ ਚਾਹੀਦੀਆਂ। ਸੈਕਸ ਐਜੂਕੇਸ਼ਨ ਉਹ ਵੀ ਇੱਕ ਚਰਚਾ ਦਾ ਵਿਸ਼ਾ ਹੋ ਸਕਦਾ ਕਿ ਅਸੀਂ ਕੀ ਹਾਲੇ ਵੀ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹੇਠ ਮਨ ਰੱਖ ਕੇ ਚੱਲਾਂਗੇ, ਸੋ ਉਹ ਅਲੱਗ ਵਿਸ਼ਾ ਹੋ ਸਕਦਾ। ਪਰ ਇਹ ਦੋ ਚੀਜ਼ਾਂ ਜਿਹੜੀਆਂ ਉਹ ਲਾਜ਼ਮੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸਮੇਂ ਦੀ ਮੰਗ ਆ। ਤੁਸੀਂ ਇੱਕ ਚੀਜ਼ ਮੰਨ ਕੇ ਚੱਲੋ, ਜੇ ਬੱਚੇ ਨੂੰ ਅਸੀਂ ਛੋਟੀ ਉਮਰ 'ਚ ਪ੍ਰਪੇਅਰ ਕਰ ਸਕੀਏ ਕਿ ਦੇਖ ਬੱਚਾ ਜਦੋਂ ਤੂੰ ਸਕੂਲੀ ਲਾਈਫ ਚੋਂ ਬਾਹਰ ਜਾਣਾ, ਕਾਲਜ ਲਾਈਫ 'ਚ ਜਾਣਾ, ਯੂਨੀਵਰਸਿਟੀ ਲਾਈਫ 'ਚ ਜਾਣਾ ਹੈ, ਤਾਂ ਉੱਥੇ ਤੇਰੇ ਸਾਹਮਣੇ ਇਸ ਤਰ੍ਹਾਂ ਦੀਆਂ ਤੇਰੇ ਸਾਹਮਣੇ ਚੁਣੌਤੀਆਂ ਹੋਣਗੀਆਂ, ਇਸ ਤਰ੍ਹਾਂ ਦੀਆਂ ਤੇਰੇ ਸਾਹਮਣੇ ਸਮੱਸਿਆਵਾਂ ਹੋਣਗੀਆਂ। ਜੇ ਬੱਚਾ ਪਹਿਲਾਂ ਹੀ ਪ੍ਰਪੇਅਰ ਹੋ ਕੇ ਨਿਕਲੇ ਤਾਂ ਮੇਰੇ ਖਿਆਲ ਦੇ ਨਾਲ ਉਹ ਇਹੋ ਜਿਹੀਆਂ ਸਮੱਸਿਆਵਾਂ ਤੋਂ, ਇਹੋ ਜਿਹੀਆਂ ਕੁਰੀਤੀਆਂ ਤੋਂ, ਇਹੋ ਜਿਹੀਆਂ ਮਾਰਾਂ ਤੋਂ ਬਚ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਕਦਮੀ ਆ, ਪੰਜਾਬ ਤੇ ਹਰਿਆਣਾ ਨੂੰ ਵੀ ਕਰਨੀ ਚਾਹੀਦੀ ਹੈ। ਜੀ ਜੀ। ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਹਰ ਵਾਰ ਦੀ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਤੁਹਾਨੂੰ ਮਿਲਾਂਗੇ ਹੁਣ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।